अस्सलाम वालेकुम, सत श्री अकाल, प्रणाम जी। एक पिंड पंजाब ਦਾ ਚੈਨਲ ਤੇ ਤੁਸੀਂ ਦੇਖ ਰਹੇ ਆ ਜੀ। ਪਹਿਲਾਂ ਵੀ ਤੁਸੀਂ ਇੱਕ ਐਪੀਸੋਡ ਦੇਖਿਆ ਜਿਹਦੇ ਵਿੱਚ ਅਸੀਂ ਸ਼ਾਦੀ ਵਿਆਹ ਨੂੰ ਲੈ ਕੇ ਗੱਲਾਂ ਬਾਤਾਂ ਕੀਤੀ ਕਿ ਉਦੋਂ ਸ਼ਾਦੀ ਵਿਆਹ ਭਲਿਆਂ ਸਮੇਂ 'ਚ ਕਿਸ ਤਰ੍ਹਾਂ ਕਰਦੇ ਹੁੰਦੇ ਸੀ, ਕੀ ਰਸਮੋ ਰਿਵਾਜ ਸੀਗੇ, ਰਿਸ਼ਤਾ ਲੱਭਣ ਤੋਂ ਲੈ ਕੇ ਮਕਲਾਵੇ ਤੱਕ ਦੀ ਸਾਰੀ ਰੂਹਦਾਤ ਅਸੀਂ ਤੁਹਾਡੇ ਸਾਹਮਣੇ ਪੇਸ਼ ਕਰਨੀ ਹੈ ਜੀ। ਸਾਡੇ ਜਿਹੜੇ ਸ਼ੁਰਾਕਾ ਹਜ਼ਰਾਤ ਜਿਨ੍ਹਾਂ ਵਿੱਚ ਮਾਸਟਰ ਅਬਦੁਰ ਰਹਿਮਾਨ ਸਾਹਿਬ ਪੰਜਾਬੀ ਦੇ ਪ੍ਰੋਫੈਸਰ, ਬਾਈ ਇਲਿਆਸ ਸਾਹਿਬ ਰਾਜਪੂਤ, ਰਾਣਾ ਨਈਮ ਸਾਹਿਬ, ਮੁਹੰਮਦ ਸਦੀਕ ਸਾਹਿਬ, ਇਹ ਸਾਡੇ ਜੀ ਇਸ ਟੌਪਿਕ ਦੇ ਵਿੱਚ ਇਸ ਮੌਜੂ 'ਤੇ ਗੱਲਬਾਤ ਕਰਨਗੇ ਜੀ। ਬਾਬੇ ਫਕੀਰੀਆ ਦੇ ਭਾਣਜੇ, ਇਹ ਜੀ ਬਾਬਾ ਫਕੀਰੀਆ ਦੇ ਭਾਣਜੇ ਵੀ ਤੁਹਾਨੂੰ ਦੱਸਦੇ ਜਾਂਦੇ ਆ ਜੀ ਕਿ ਬਾਬਾ ਜੀ ਫਕੀਰੀਆ ਦੇ ਭਾਣਜੇ, ਲੇਕਿਨ ਉਹਨਾਂ ਦਾ ਰੰਗ ਇਹਨਾਂ ਦੇ ਵਿੱਚੋਂ ਨਜ਼ਰ ਨਹੀਂ ਆਉਂਦਾ ਹੈਗਾ। ਬਾਕੀ ਗੱਲਬਾਤ ਅਸੀਂ ਆਪਣੇ ਮਹਿਮਾਨਾਂ ਨਾਲ ਕਰਦੇ ਹਾਂ। ਅੱਛਾ, ਰਾਣਾ ਨਈਮ ਸਾਹਿਬ ਸਾਡੇ ਵਿੱਚ ਮੌਜੂਦ ਨੇ। ਅਸੀਂ ਇਹਨਾਂ 'ਤੇ ਇੱਕ ਸਵਾਲ ਕਰਾਂਗੇ ਕਿ ਰਾਣਾ ਸਾਹਿਬ ਦੱਸੋ ਤੁਸੀਂ ਕਿ ਇਹ ਸਾਡੇ ਜਿਹੜੇ ਪੁਰਾਣੇ ਤੁਸੀਂ ਮੁਸ਼ਾਹਦਾ ਕੀਤਾ ਹੋਏਗਾ ਬਚਪਨ ਤੋਂ ਲੈ ਕੇ ਹੁਣ ਤੱਕ, ਮਾਸ਼ਾਅੱਲਾ ਤੁਸੀਂ ਇੱਕ ਉਮਰ ਦਾ ਹਿੱਸਾ ਗੁਜ਼ਾਰਿਆ, ਅਤੇ ਸਾਡੇ ਪੁਰਾਣੇ ਜਿਹੜੇ ਵਿਆਹ ਸ਼ਾਦੀ ਦੇ ਰਿਵਾਜ ਸੀ ਉਹਨਾਂ ਦੇ ਵਿੱਚ ਖਾਣੇ ਕਿਸ ਤਰ੍ਹਾਂ ਦੇ ਹੁੰਦੇ ਸੀਗੇ, ਖਾਣ ਪੀਣ ਵਾਸਤੇ ਕੈਸੀਆਂ ਚੀਜ਼ਾਂ ਹੁੰਦੀਆਂ ਸੀਗੀਆਂ? ਦੇਖੋ, ਦੋ ਚੀਜ਼ਾਂ ਹੁੰਦੀਆਂ ਸੀ। ਪਹਿਲੇ ਤਾਂ ਨਾਸ਼ਤਾ ਦਾ ਅਰੇਂਜਮੈਂਟ ਹੁੰਦੀ, ਚਾਹ ਜੀ। ਬਰਾਤ ਨੂੰ ਅਕਸਰ ਚਾਹ ਹੀ ਪਿਲਾਈ ਜਾਂਦੀ ਸੀ, ਨਾਲ ਜਲੇਬ, ਲੱਡੂ। ਇਹ ਚੀਜ਼ਾਂ ਨਾ ਹਲਵਾਈ ਨੂੰ ਬੁਲਾ ਕੇ ਘਰ ਹੀ ਕੱਢੀਆਂ ਜਾਂਦੀਆਂ ਸੀ। ਜੀ ਜੀ। ਮਤਲਬ ਜਿਸ ਦੇ ਵੀ ਸ਼ਾਦੀ ਸੀ ਉਹ 2-4 ਦਿਨ ਪਹਿਲੇ ਹੀ ਹਲਵਾਈ ਵਾਲੇ ਨੂੰ ਕਹਿੰਦਾ ਯਾਰ ਮੇਰੇ ਸ਼ਾਦੀ ਹੈ, ਤੁਸੀਂ ਆਉਣਾ ਸਾਡੇ, ਔਰ ਜਾਂ ਲੱਡੂ ਔਰ ਜਲੇਬੀਆਂ, ਬੂੰਦੀ, ਇਹ ਚੀਜ਼ਾਂ ਪੇਸ਼ ਕੀਤੀਆਂ ਜਾਂਦੀਆਂ ਸੀ। ਫਿਰ ਅਸੀਂ ਦੇਖਿਆ ਜਦੋਂ ਅਸੀਂ ਛੋਟੇ ਸੀ ਕਿ ਨਾ ਕੜਾਏ ਨਹੀਂ ਹੁੰਦੇ ਜਿਹੜੇ ਵੇਲਣੇ ਵਾਲੇ ਕੜਾਏ, ਉਹਨਾਂ ਦੇ ਚੌਲ ਮਿੱਠੇ ਲੂਣੇ ਦੋਨਾਂ ਸਾਈਡਾਂ ਤੇ ਰੱਖ ਲੈਂਦੇ ਸੀ ਵਿੱਚ ਹੀ, ਤੇ ਉੱਤੇ ਜਿਹੜੇ ਪਿੰਡ ਦੇ ਦੋਸਤ ਅੱਛੇ ਜਿਹੜੇ ਉਹਨਾਂ ਨੂੰ ਉੱਥੇ ਬਿਠਾ ਦਿੰਦੇ ਸੀ। ਪ੍ਰਿਆ ਜਿਹਨੂੰ ਕਹਿੰਦੇ, ਪ੍ਰਿਆ ਕਹਿੰਦੇ ਸੀ। ਪ੍ਰਿਆ ਦਾ ਬਹੁਤ ਬੜਾ ਮੁਕਾਮ ਹੁੰਦਾ, ਬੜਾ ਰੋਲ ਸੀ ਉਹਦਾ। ਭਾਈ ਪ੍ਰਿਆ ਦੱਸੋ ਜਰਾ ਖੋਲ ਕੇ, ਉਹ ਕਿਹਨੂੰ ਕਹਿੰਦੇ? ਪ੍ਰਿਆ ਹੁੰਦਾ ਸੀ ਜਿਹੜਾ ਰੋਟੀ ਜਦੋਂ ਪੱਕ ਜਾਂਦੀ ਸੀ, ਤਿਆਰ ਹੋ ਜਾਂਦੀ ਸੀ, ਮਹਿਮਾਨ ਆ ਜਾਂਦੇ ਸੀ, ਜਦੋਂ ਉਹਨੂੰ ਰੋਟੀ ਨੂੰ ਵਰਤਾਉਣਾ ਹੁੰਦਾ ਸੀ ਨਾ, ਉਸ ਵਾਸਤੇ ਤਜਰਬਾਕਾਰ ਬੰਦਾ, ਜਿਹੜਾ ਵਰਤਾਉਣ ਵਾਲਾ ਬੰਦਾ ਹੁੰਦਾ ਸੀ ਉਹਦਾ ਨਾਂ ਸੀ ਪ੍ਰਿਆ। ਉਹਨੂੰ ਪ੍ਰਿਆ ਦਾ ਇੱਕ ਮੁਕਾਮ ਦਿੱਤਾ ਸੀ, ਉਹ ਕਹਿ ਲਓ ਉਹਦਾ ਸੀ ਇੱਕ ਉਹਦਾ। ਅੱਛਾ, ਉਹਦੇ ਵਿੱਚ ਸੀ ਉਹ ਬੜਾ ਮਖਸੂਸ ਬੰਦਾ ਹੁੰਦਾ ਸੀ, ਖਾਸ ਕਰ ਖਾਨਦਾਨ ਦਾ, ਆਪਣੇ ਨਾ ਘਰਾਂ ਦੇ, ਆਪਣੇ ਖਾਨਦਾਨਾਂ ਦੇ ਬਜ਼ੁਰਗ, ਇੱਕ ਮਖਸੂਸ ਬੰਦੇ ਹੁੰਦੇ ਸੀ ਜਿਨ੍ਹਾਂ ਨੂੰ ਪ੍ਰਿਆ ਰੱਖਿਆ ਜਾਂਦਾ ਸੀ। ਦਾਨੇ ਬੰਦੇ ਬੜੇ ਦਨਾ ਹੁੰਦੇ ਸੀ। ਯਾਨੀ ਇਹ ਬੰਦਾ ਸਹੀ ਤਰ੍ਹਾਂ ਆਪਣੇ ਨਾ ਵੰਡ ਕੱਢ ਲਓ, ਇਹ ਵਰਤਾਵਾ ਯਾਨੀ ਨਾ ਜਿਹੜਾ ਇਹਨੂੰ ਪਤਾ ਵਾ ਵੀ ਕਿੱਦਾਂ ਰੋਟੀ ਪੂਰੀ ਕਰਨੀ ਆ, ਕਿੱਦਾਂ ਬੰਦਿਆਂ ਨੂੰ ਇਹ ਵਰਤਾਉਣੀ ਆ, ਕਿਹਨੂੰ ਬੋਟੀ ਜਾਣ ਦੇਣੀ, ਬੋਟੀ ਜਾਣ ਦੇਣੀ ਆ। ਜਿਹੜਾ ਬੰਦਾ ਥੋੜਾ ਜਿਹਾ ਮੇਰੀ ਦੇਣ ਦੇ ਖਿਲਾਫ ਆ ਉਹਨੂੰ ਬੋਟੀ ਤੋਂ ਵੀ ਬਚਾ, ਬੋਟੀ ਉਹ ਤੋਂ ਬਚਾਉਣੀ ਆ। ਜਿਹੜਾ ਬੰਦਾ ਤੁਹਾਡੇ ਖਿਲਾਫ ਸੀ ਉਹਨੂੰ ਬੋਟੀ ਨਹੀਂ ਜੀ ਪਾਉਂਦੇ ਹੁੰਦੇ, ਇਹਨੂੰ ਥੋੜੀਆਂ ਪਾ ਦਿਓ। ਉਹਦਾ ਤਰੀਕਾ, ਇਹਨੇ ਮੇਰਾ ਬੰਨਾ ਵੱਢਿਆ ਸੀ ਰੋਟੀ, ਇਹਨੂੰ ਬੋਟੀ ਥੋੜੀ। ਬੋਟੀਆਂ ਲੈਦਾ ਕੱਢ ਲੈਂਦੇ ਸੀ, ਸ਼ੋਰਬਾ ਲੈਦਾ ਕੱਢ ਲੈਂਦੇ ਸੀ। ਹਰ ਪਲੇਟ 'ਚ ਇੱਕ ਬੋਟੀ ਇੱਕ ਬੰਦੇ ਨੇ ਰੱਖੀ ਜਾਣੀ, ਇੱਕ ਨੇ ਸ਼ੋਰਬਾ ਪਾਈ ਜਾਣਾ। ਯਾਨੀ ਉਹਦੇ 'ਚ ਇਸ ਤਰੀਕੇ ਇਹ ਵੀ ਸੀ ਕਿ ਘਰ ਦੇ ਹੀ ਬੱਕਰੇ 2-3 ਤਿਆਰ ਹੋ ਜਾਂਦੇ ਸੀ, ਜਾਂ ਕੋਈ ਜਿਹੜਾ ਅੱਛੇ ਸੀ ਥੋੜੇ ਜਿਹੇ ਤਕੜੇ ਬੰਦੇ ਉਹ ਭੇਡੂ 5-4 ਲੈ ਆਉਂਦੇ ਸੀ, ਤਿਆਰ ਕਰ ਲੈਂਦੇ ਸੀ। ਵੈਸੇ ਤਾਂ ਜ਼ਿਆਦਾ ਪਾਲੇ ਹੀ ਜ਼ਿਆਦਾ ਯਾਨੀ ਘਰ ਦੇ ਮੁੱਲ ਨਹੀਂ ਸੀ ਲੈਂਦੇ, ਸਹੀ ਘਰ ਦੇ ਹੀ ਪਤਾ ਨਾ ਸਾਲ ਬਾਅਦ ਵਿਆਹ ਹੋਣਾ, 2 ਸਾਲ ਬਾਅਦ ਹੋਣਾ, ਬੰਦੇ ਤਿਆਰ ਕਰ ਲੈਂਦੇ ਸਾਰੀ ਕੀਤੀ ਹੁੰਦੀ ਸੀ। ਸਹੀ ਗੱਲ। ਦੇਸੀ ਘੇ ਇਹਦੇ ਵੀ ਚੱਲਦੇ ਰਹੇ ਪਹਿਲੇ ਨਿਜ਼ਾਮ, ਪੀਪੇ ਹੁੰਦੇ ਸੀਗੇ। ਚੋਰੀ ਕੋਈ ਬੰਦਾ ਅਗਰ ਸ਼ੁਰੂ ਕੀਤਾ ਨਾ ਡਾਲਡਾ ਘੇ ਤਾਂ ਪਹਿਲੇ ਲੁਕੋ ਕੇ ਲੋਕੀ ਲਿਆਉਂਦੇ ਸੀ ਵਿਆਹ ਵਾਸਤੇ, ਪਤਾ ਨਾ ਲੱਗ ਜਾਵੇ ਕਿਸੇ ਨੂੰ, ਪਤਾ ਨਾ ਲੱਗ ਜਾਵੇ। ਤੇ ਮਤਲਬ ਗੋਸ਼ਤ ਵੀ ਇਹ ਨਹੀਂ ਸੀ ਹੈਗਾ ਕਿ ਭੁੰਨਵਾ ਜਾਂ ਬਹੁਤ ਖੁੱਲਾ ਆ, ਲੇਕਿਨ ਚੋਰਵੇ ਵਾਲਾ ਗੋਸ਼ਤ ਉਹ ਬਿਹਤਰੀਨ ਇੱਕ ਬੰਦਾ ਸਾਲਣ ਹੁੰਦਾ ਸੀ, ਬਿਹਤਰੀਨ ਉਹਦਾ ਮਜ਼ਾ ਹੁੰਦਾ ਸੀ, ਔਰ ਉਹਨੂੰ ਥੋੜੇ ਨਾਲ ਹੀ ਉਹ ਬਹੁਤ ਸਾਰੇ ਬੰਦੇ ਭੁਗਤਾਏ ਜਾਂਦੇ ਸੀ। ਲੇਕਿਨ ਇਹ ਸੀ ਕਿ ਉਹ ਆਪਣਾ ਘਰ ਦਾ ਉਹਨਾਂ ਨੇ ਜਾਨਵਰ ਤਿਆਰ ਕੀਤਾ। ਅੱਛਾ, ਉਹਦੇ ਚ ਨਾਈ ਦਾ ਵੀ ਕੁਝ ਕਮਾਲ ਹੁੰਦਾ, ਦੇਖਿਆ ਵੀ ਹੁਣ ਗੋਸ਼ਤ ਬੜਾ ਸਾਲਣ ਘਟਦਾ ਆ ਹੈ, ਉਹ ਪਾਣੀ ਦੀ ਬਾਲਟੀ ਦਾ ਡੋਰਾ ਲਾ ਦਿੰਦਾ। ਨਾਈ ਇਸ ਗੱਲ ਦਾ ਬੜਾ ਮਾਹਰ ਹੁੰਦਾ ਸੀ, ਮੋੜ ਜ਼ਿੰਮੇਦਾਰ ਵੀ ਹੁੰਦਾ। ਅੱਛਾ, ਨਾਈ ਬੜਾ ਇੱਕ ਫਨੀ ਕਰੈਕਟਰ ਵੀ ਹੁੰਦਾ ਸੀ। ਜਦੋਂ ਕੋਈ ਖਾਣਾ ਥੋੜਨ ਲੱਗਣਾ, ਗੋਸ਼ਤ ਦੀ ਦੇਗ ਥੋੜਾ ਜਿਹਾ ਪਾਣੀ ਦਾ ਡੋਂਗਾ ਲਾ ਦੇਣਾ, ਉਹ ਚੌਰੀ ਸਾਹਿਬ ਨਹੀਂ ਤੁਹਾਡਾ ਇਨਸ਼ਾਅੱਲਾ ਦੋ ਬੇਫਿਕਰ, ਟੈਨਸ਼ਨ ਨਹੀਂ ਲੈਣੀ। ਫਿਰ ਉਹਨੂੰ ਬੜਾ ਇਸ ਚੀਜ਼ ਦਾ ਇਨਾਮ ਮਿਲਦਾ ਸੀ ਕਿ ਤੇ ਨਾਈ ਬੜਾ ਨਸਲੀ ਹੈ, ਇਹਨੇ ਬੜਾ ਟਾਈਮ ਸਾਰ ਦਿੱਤਾ, ਉਹਨੂੰ ਸ਼ਾਬਾਸ਼ ਮਿਲਦੀ ਹੁੰਦੀ ਸੀ, ਤੇ ਬੜਾ ਇੱਕ ਅੱਛਾ ਇਹ ਕਲਚਰ ਚੱਲਦਾ ਹੁੰਦਾ ਸੀ। ਇੱਕ ਵਿਆਹ ਦੇ ਵਿੱਚ ਬਿਲਕੁਲ ਆਪ ਅਸੀਂ ਨਾ ਸ਼ਾਮਲ ਸੀਗੇ ਉਹਦੇ 'ਚ, ਤੇ ਉੱਥੇ ਨਾ ਮਤਲਬ ਹੋਇਆ ਇਹ ਵੀ ਦੇਗ ਚੱਕ ਕੇ ਜਿਸ ਵੇਲੇ ਲਿਜਾਣ ਲੱਗੇ ਨਾ,
ਅੱਛਾ, ਉਹ ਦੇਗ ਦੇ ਵਿੱਚ ਨਾ ਤੇ ਮਤਲਬ ਰੇਤ ਪਾਤੀ ਨਾਈ ਨੇ, ਪਤਾ ਨਹੀਂ ਉਹ ਕਿੱਦਾਂ ਪੈ ਗਈ ਸਾਡੀ ਨਹੀਂ, ਇੱਕ ਦੇਗ ਦਾ ਗੋਸ਼ਤ ਰੁੜ ਗਿਆ ਸੀ। ਇੱਕ ਦੇਗ ਦਾ ਗੋਸ਼ਤ ਜਿਹੜਾ ਉਹ ਨੀਚੇ ਗਿਰ ਗਿਆ ਸੀਗੇ ਤੇ ਉਹਦੇ ਚ ਬੋਟੀਆਂ ਪਾਈਆਂ ਉਹਨੇ ਦੁਬਾਰਾ ਚੱਕ ਕੇ ਜਿਹੜੀਆਂ ਹਾਂ, ਉਹ ਸਾਰੀਆਂ ਦੇਗਾਂ ਦੇ ਵਿੱਚ ਮਿਕਸ ਕਰ ਦਿੱਤੀ। ਵਿੱਚ ਨਾ ਉਹ ਰੇਤ ਪੈ ਗਈ ਤੇ ਹਾਂ ਕਿਰਕ ਉਹਦੇ ਜਾ ਗਈ ਤੇ ਉਹਨਾਂ ਮਸਲਾ ਬਣ ਗਿਆ। ਹੁਣ ਉਹ ਮੁੰਡੇ ਨਾਲ ਮਜ਼ਾਕ ਨਾਲ ਕਹਿੰਦੇ ਫਿਰ ਨਹੀਂ ਜੀ ਇਹ ਕਟਾ ਜਿਹੜਾ ਸੀ ਨਾ ਇਹ ਰੇਤਾ ਖਾ ਗਿਆ। ਕਟਾ ਰੇਤਾ ਖਾ ਗਿਆ। ਉਹ ਲਿਬਾਸ ਦੀ ਸਾਰੇ ਸਿਸਟਮ ਦਾ ਜਿਹੜਾ ਸੀ ਨਾ ਉਹ ਬੜਾ ਫਰਕ ਸੀ ਅੱਜ ਦੇ ਨਾਲੋਂ ਉਦੋਂ ਦਾ। ਉਦੋਂ ਦਾ ਆਮ ਮਤਲਬ ਹੈ ਵੀ ਚਾਦਰ ਕੁੜਤਾ ਪਗੜੀ ਤੇ ਪਗੜੀ ਸਾਫਾ ਜਿਹੜਾ ਉਹ ਬੜਾ ਖੁੱਸੇ। ਇੱਕ ਵੱਡੀ ਆਈਟਮ ਸੀ, ਬਲਕਿ ਜ਼ਰੂਰੀ ਹੁੰਦਾ ਸੀ। ਤੇ ਫਿਰ ਇਹ ਵੀ ਚਾਦਰ ਖੁੱਲੀ ਵੱਡੀ ਚਾਦਰ ਵੱਡੇ ਲੜਾਂ ਵਾਲੀ ਤੇ ਕੁੜਤੇ ਜਿਹੜੇ ਸੀ ਉਹ ਵੀ ਖੁੱਲੀਆਂ ਬਾਹਾਂ ਵਾਲੇ ਤੇ ਮਤਲਬ ਗਲਬੀਨੀ ਵਾਲੇ ਉਹਨੂੰ ਕਹਿੰਦੇ ਸੀਗੇ, ਜਿਹੜਾ ਕਿ ਤਰੀਜ਼ਾਂ ਵਾਲੇ। ਬੈਨ ਵਾਲੇ ਤਰੀਜ਼ਾਂ ਬੈਨ ਧਾਰੇ ਵੀ ਲੈ ਲੈਂਦੇ ਸੀ ਇੱਕ ਧਾਰੇ ਦੂਜੇ ਤਾਂ ਬਹੁਤ ਚੱਲਦਾ ਸੀ ਕੰਮ। ਯਾਨੀ ਯਾਰ ਮੈਨੂੰ ਇੱਕ ਦੂਸਰੇ ਦਾ ਲੈ ਕੇ ਬਹੁਤ ਇੱਕ ਦੂਏ ਦਾ ਸ਼ਾਦੀ ਲਈ ਮਖਸੂਸ ਜਿਹੜਾ ਬੰਦਾ ਨਾ ਉਹਨਾਂ ਕੋ ਕੱਪੜੇ ਆਧਾਰ ਵੀ ਲੈ ਲੈਂਦੇ ਸੀ। ਇਹ ਸੀ ਗੱਲ ਲੈ ਲੈਂਦੇ ਸੀ ਕੀਤੀ। ਉਹ ਇਹ ਚੀਜ਼ਾਂ ਸਾਂਝੀਆਂ ਸੀ ਸਾਰੀਆਂ ਬਹੁਤ ਸਾਂਝ ਸੀ ਇੱਕ ਦੂਸਰੇ ਦੇ ਨਾਲ। ਅੱਛਾ ਭਾਈ ਜੀ, ਜਦੋਂ ਆਪਾਂ ਦਿਨ ਰੱਖ ਕੇ ਆ ਗਏ ਆ, ਗੀਤ ਵੀ ਰਾਤਾਂ ਨੂੰ ਗਾ ਲਏ ਆ, ਤੇ ਉਸ ਤੋਂ ਬਾਅਦ ਜਦੋਂ ਮੇਲ ਆਉਂਦਾ ਸੀਗਾ, ਮੇਲ ਵੀ ਆਉਣਾ ਸ਼ੁਰੂ ਹੋ ਗਿਆ 1 ਦਿਨ ਜਾਂ 2 ਦਿਨ ਪਹਿਲੇ, ਜਦੋਂ ਸੱਦੇ ਦਿੰਦੇ ਸੀ ਆਪਾਂ ਲਾਗੀ ਭੇਜਦੇ ਸੀ, ਗੰਢਾ ਭੇਜ ਦਿੰਦੇ ਸੀ। ਉਹ ਗੰਢਾ ਵਾਲੀ ਵੀ ਆਪਾਂ ਗੱਲ ਕਰਨੀ ਵੀ ਗੰਢਾ ਭੇਜਣ ਦੇ ਜਦੋਂ ਨਾਈ ਅਗਲੇ ਘਰ ਜਾਂਦਾ ਸੀਗਾ ਉਹਦਾ ਕੀ ਸਤਿਕਾਰ ਕਰਦੇ ਹੁੰਦੇ ਸੀਗੇ? ਨਾਈ ਜਿਹੜਾ ਸੀ ਨਾ ਸੱਦੇ ਤੇ ਬੜਾ ਉਹ ਵੀ ਇੱਕ ਇਸਤਮਾਮ ਕੀਤਾ ਜਾਂਦਾ ਸੀ ਪੂਰਾ। ਉਹਦੇ ਬੜੀ ਅਗਲੇ ਘਰ ਵਾਲੇ ਜਿਹੜੇ ਸੀ ਉਹਦਾ ਇਤਰਾਮ ਕਰਦੇ ਸੀ, ਉਹਦੇ ਨਾਲ ਪੂਰਾ ਕੁਝ ਸਲੂਕ ਕਰਦੇ ਸੀ ਵੀ ਯਾਰ ਸਾਡੇ ਰਿਸ਼ਤੇਦਾਰਾਂ ਦਾ, ਸਾਡੇ ਕੁੜਮਾਂ ਦਾ, ਸਾਡੇ ਮਤਲਬ ਲੱਗਦੇ ਲੈਂਦਿਆਂ ਦਾ ਬੰਦਾ ਜਿਹੜਾ ਉਸਨੇ ਲੈ ਕੇ ਆਇਆ। ਕੱਪੜੇ ਦਿੰਦੇ ਸੀ, ਖੇਸ ਦਿੰਦੇ ਸੀ, ਖੇਸ ਦਿੰਦੇ ਸੀ, ਕੱਪੜੇ ਦਿੰਦੇ ਸੀ, ਉਹਦੀ ਆਓ ਭਗਤ ਕਰਦੇ ਸੀ, ਸੇਵਾ ਕਰਦੇ ਸੀ। ਪੂਰੇ ਚੌਧਰੀ ਵਾਲਾ ਨੂੰ ਮੁਕਾਮ ਮਿਲਦਾ ਸੀ ਘਰ। ਉਹਨੂੰ ਬਿਲਕੁਲ ਬੜਾ ਮਹਿਮਾਨ ਸੀ ਨਾ ਇੱਕ, ਉਹਨੂੰ ਇੱਜ਼ਤ ਅਗਲੇ ਦਿਨ ਭਾਵੇਂ ਉਹ ਦੇਗਾਂ ਦੇ ਸਾਰਾ ਦਿਨ ਖਪਦਾ ਸੀ, ਲੇਕਿਨ ਜਦੋਂ ਗੰਢਾ ਲੈ ਕੇ ਆਉਂਦਾ ਸੀ ਉਹਨੂੰ ਬਿਸਤਰਾ ਸਰਾਣਾ ਚੰਗਾ ਸੋਹਣਾ ਲਾ ਕੇ ਦਿੰਦੇ ਸੀ। ਬਿਲਕੁਲ ਇਹਦੇ 'ਚ ਕੋਈ ਸ਼ੱਕ ਨਹੀਂ ਕਿ ਉਸ ਬੰਦੇ ਨੂੰ ਮੁਕਾਮ ਦਿੱਤਾ। ਦਰਅਸਲ ਇਹ ਤੁਸੀਂ ਉਹਦੀ ਇੱਜ਼ਤ ਨਹੀਂ ਸੀ ਕਰਦੇ, ਤੁਸੀਂ ਆਪਣੇ ਹੀ ਰਿਸ਼ਤੇਦਾਰ ਦੀ ਇੱਜ਼ਤ ਕਰਦੇ ਸੀ। ਔਰ ਉਹ ਜਾ ਕੇ ਇਹਦਾ ਰਿਸਪੌਂਸ ਦਿੰਦਾ ਸੀ, ਘਰ ਵਾਲਿਆਂ ਨੂੰ ਦੱਸਦਾ ਹੁੰਦਾ ਸੀ। ਹਾਂ, ਉਹ ਸਾਂਝਾ ਬੰਦਾ ਹੁੰਦਾ ਸੀ, ਉਹ ਇਹਨਾਂ ਦੀ ਤਾਰੀਫ ਵੀ ਕਰਦਾ ਹੁੰਦਾ ਸੀ ਕਿ ਇਹਨਾਂ ਫਲਾਂ ਜਗ੍ਹਾ ਤੇ ਮੈਂ ਗਿਆ ਤੇ ਉਹਨੇ ਮੈਨੂੰ ਇਹ ਪ੍ਰੋਟੋਕੋਲ ਦਿੱਤਾ। ਤੇ ਮੌਜੂਦਾ ਦੌਰ ਦੇ ਵਿੱਚ ਤੇ ਨਹੀਂ, ਉਹ ਇੱਕ ਸੀਗਾ ਖਾਸ ਕਿਸਮ ਦਾ ਦੌਰ ਕਿ ਜਦੋਂ ਸਿੱਠਣੀਆਂ ਇੱਕ ਦੂਸਰੇ ਨੂੰ ਨਾਨਕਿਆਂ ਦਾ ਪਤਾ ਨਾ ਦਾਦਕਿਆਂ ਦਾ ਪਤਾ। ਔਰ ਸਿੱਠਣੀਆਂ ਦੇ ਵਿੱਚ ਇਹ ਹੁੰਦਾ ਸੀ ਵੀ ਇਸ ਕਿਸਮ ਦੇ ਲਫ਼ਜ਼ ਬੋਲੇ ਜਾਂਦੇ ਸੀ, ਸ਼ਾਇਦ ਹੁਣ ਜੇ ਕੋਈ ਕਿਸੇ ਨੂੰ ਕਵੇ ਤਾਂ ਉਦਾਂ ਹੀ ਉਹ ਗੁੱਸੇ ਵਾਲੇ। ਤੇ ਉਦੋਂ ਇਹ ਹੁੰਦਾ ਸੀ ਵੀ ਯਾਰ ਉਹਨੇ ਮੇਰਾ ਤਾਂ ਵਿੱਚ ਨਾਂ ਹੀ ਨਹੀਂ ਲਿਆ। ਇਸ ਗੱਲ ਤੋਂ ਰੁੱਸਦੇ ਸੀ ਵੀ ਉਹਨਾਂ ਨੇ ਸਿੱਠਣੀਆਂ ਦਿੱਤੀਆਂ ਜੀ, ਮੇਰਾ ਨਾਂ ਜੋ ਦਾਦੇ ਦੀ ਅਲੱਗਾ ਆਉਣੀ, ਪੇ ਦੀ ਅਲੱਗਾ ਆਉਣੀ, ਚਾਚੇ ਦੀ, ਮਾਮੇ ਦੀ, ਫੁੱਫੜ ਦੀ, ਕਿਸੇ ਨੂੰ ਕਿਸੇ ਨਾਲ ਜੋੜ ਦੇਣਾ, ਕਿਸੇ ਨੂੰ ਕਿਸੇ ਨਾਲ ਜੋੜ ਕੇ ਬਕਾਇਦਾ ਉਹਨਾਂ ਨੂੰ ਨਾ ਕੋਈ ਨਾ ਕੋਈ ਉਹਨਾਂ ਦੇ ਬਾਰੇ ਕੋਈ ਐਸੇ ਲਫ਼ਜ਼ ਇਸਤੇਮਾਲ ਕੀਤੇ ਜਾਣੇ ਜਿਹੜੇ ਕਿ ਹੁੰਦੇ ਤਾਂ ਭਾਵੇਂ ਨਾ ਜੇ ਬਚ ਗਏ, ਲੇਕਿਨ ਉਹ ਬੜਾ ਖੁਸ਼ੀ ਮਹਿਸੂਸ ਕਰਦੇ ਸੀ, ਬੜਾ ਫਖਰ ਹੁੰਦਾ ਸੀ ਵੀ ਮੇਰਾ ਵੀ ਨਾਂ ਲਿਆ ਹੋਵੇ ਉਹਨਾਂ ਨੇ। ਅੱਛਾ, ਜਦੋਂ ਫਿਰ ਨਾਨਕੇ ਆਉਂਦੇ ਸੀ ਬਾਈ ਜੀ ਤੇ ਉਹਨਾਂ ਦਾ ਪਿੰਡ 'ਚ ਵੜਨ ਦਾ ਕੀ ਤਰੀਕਾਕਾਰ ਹੁੰਦਾ ਸੀ? ਪਿੰਡ ਦੇ ਵਿੱਚ ਵੜਦਿਆਂ ਸਾਰੀ ਗੋਲਾ ਛੱਡਦੇ ਸੀ। ਆਹੋ ਅਸਲ ਗੱਲਾਂ ਗੁੱਲਾਂ ਤਾਂ ਹੁੰਦਾ ਸੀ ਬੜਾ ਸਾਰਾ, ਦਿਖਾਉਂਦੇ ਸੀ ਉਹ ਆਪਣਾ ਧਮਾਲ, ਕੋਈ ਢੋਲ ਹੁੰਦਾ ਸੀ। ਫਿਰ ਉਹਨਾਂ ਨੇ ਆਪਣੇ ਆ ਜਿਹੜੀ ਲੁੱਟੀਆਂ ਛੁੱਟੀਆਂ ਪਾਉਣੀਆਂ, ਉਹ ਬੜਾ ਮਤਲਬ ਖਪਖਾਨਾ ਬਰਾਤ ਜਿੰਨਾ ਕੰਮ ਹੁੰਦਾ ਸੀ, ਬਰਾਤ ਜਿੰਨਾ ਕੰਮ ਹੁੰਦਾ ਸੀ। ਬਰਾਤ ਜਿੰਨਾ ਹੀ ਉਹ ਕੰਮ ਹੁੰਦਾ ਸੀ, ਬਿਲਕੁਲ ਇਦਾਂ ਹੁੰਦਾ ਸੀ। ਹੁਣ ਤਾਂ ਮਸ਼ੀਨੀ ਦੌਰ ਬਣ ਗਿਆ। ਨਹੀਂ ਹੁਣ ਤਾਂ ਯਕਸਰ ਆ ਗਈ ਹੈ ਸਾਰੀ। ਖਾਸ ਕਰ ਜਦੋਂ ਮੇਲ ਹੁੰਦਾ ਸੀ ਜਾਂ ਕਿਸਾਨਾ ਸਾਹਿਬ, ਉਦੋਂ ਕੁੜੀਆਂ ਨੂੰ ਬੜਾ ਚਾਅ ਹੁੰਦਾ ਸੀ ਮੇਰੇ ਮਾਪੇ ਆਏ ਨੇ, ਔਰ ਉਹਨਾਂ ਦੀ ਸਪੈਸ਼ਲ ਸੇਵਾ ਕੀਤੀ ਜਾਂਦੀ ਸੀ ਔਰ ਆਪਣੇ ਜਾਨ ਮਨ ਤਨ ਤੋਂ ਸਭ ਵਾਰ ਕੇ ਹਰ ਚੀਜ਼ ਉਹਨਾਂ ਦੇ ਮੁਹੱਈਆ ਕੀਤੀ ਜਾਂਦੀ ਸੀ ਕਿ ਮੇਰੇ ਨਾਨਕੇ ਆਏ ਆ। ਔਰ ਨਾਨਕੇ ਵੀ ਬੜੀਆਂ ਮੁਹੱਬਤਾਂ ਨਾਲ ਆਉਂਦੇ ਸੀ, ਬਹੁਤ ਕੁਝ ਪੂਰੀ ਬੜਾਈ ਚੜਾਈ ਨਾਲ ਚੜ੍ਹ ਕੇ ਆਣਾ ਕਿ ਇਹਨੇ ਇਹ ਲਿਆਂਦਾ, ਇਹਨੇ ਲਿਆਂਦਾ। ਬਲਕਿ ਇਹਨਾਂ ਦੇ ਮੁਕਾਬਲੇ ਹੁੰਦੇ ਸੀਗੇ ਕਿ ਉਹ ਫਲਾਂ ਦੇ ਨਾਨਕੇ ਕੀ ਲਿਆਏ ਆ, ਫਲਾਂ ਦੇ ਨਾਨਕੇ। ਇੱਕ ਗੁਜ਼ਸ਼ਤਾ ਜਿਹੜਾ ਉਹਨਾਂ ਨੇ ਸਲਾਮੀਆਂ ਜਾਂ ਨਾਨਕੀ ਛੱਕ ਦਿੱਤੀ ਹੁੰਦੀ ਸੀ, ਉਹਨਾਂ ਨਾਲ ਫਿਰ ਉਹਨਾਂ ਦਾ ਮੁਕਾਬਲਾ ਕਰਦੇ ਸੀ ਕਿ ਇਹਨੇ ਕੀ ਦਿੱਤਾ ਸੀ, ਅਸੀਂ ਉਹਨਾਂ ਤੋਂ ਵੱਧ ਚੜ੍ਹ ਕੇ ਲੈ ਕੇ ਜਾਣਾ। ਇਸੇ ਬਹਾਨੇ ਇੱਕ ਉਹ ਧੀਆਂ ਦੀ ਮਦਦ ਹੋ ਜਾਂਦੀ ਸੀ ਤੇ ਅੱਛੀ ਰਵਾਇਤ ਸੀ। ਹਾਂ, ਸੋਨੇ ਦੀਆਂ ਤਾਰਾਂ ਨਾਨਕ
ਉਹਨਾਂ ਨੇ ਗਾਉਣਾ ਵੀ ਵਿੱਚ ਇਹ ਲਾ ਹਾਂ ਇਹ ਇੱਕ ਸਿੱਠਣੀਆਂ ਦਾ ਇੱਕ ਸਿੱਠਣੀ ਇੱਕ ਸਾਡਾ ਉਹ ਸ਼ਾਇਰੀ ਦਾ ਇੱਕ ਸਿਨਫ ਆ ਤੇ ਉਹ ਸਿੱਠਣੀ ਦਿੱਤੀ ਜਾਂਦੀ ਸੀ, ਉਹਨੂੰ ਤਾਨੇ ਮਿਹਣੇ ਦਿੱਤੇ ਜਾਂਦੇ ਸੀ, ਜਿਹੜਾ ਅਗਲਾ ਬੰਦਾ ਵੀ ਖੁਸ਼ ਦਿਲੀ ਨਾਲ ਕਬੂਲ ਕਰਦਾ ਸੀ। ਸ਼ਾਜ਼ੋ ਨਾਦਰੀ ਐਸਾ ਹੁੰਦਾ ਸੀ ਕਿ ਉਹ ਕੋਈ ਗੁੱਸਾ ਕਰ ਲੈ, ਲੇਕਿਨ ਉਹ ਅਕਸਰ ਇਹ ਦੇਖਿਆ ਜਾਂਦਾ ਸੀ ਕਿ ਉਹ ਗੁੱਸਾ ਨਹੀਂ ਸੀ ਕਰਦੇ, ਉਹ ਬਲਕਿ ਖੁਸ਼ ਹੁੰਦੇ ਸੀ ਜਿਹਨੂੰ ਕਿਹਾ ਜਾਂਦਾ ਸੀ। ਹਾਂ ਲਾੜੇ ਦਾ ਕਿਤੇ ਉੱਦਲ ਗਈ ਦਾ ਬਿਲਕੁਲ ਇਦਾਂ ਦੀ ਚਿੱਠਣੀ। ਹਾਲਾਂਕਿ ਉੱਦਲ ਜਾਣਾ ਮਤਲਬ ਘਰੋਂ ਧੀ ਦਾ ਨੱਸ ਜਾਣਾ ਜਾਂ ਇਸ ਨਾਲ ਹੁੰਦਾ ਸੀ, ਲੇਕਿਨ ਉਹ ਹਾਂਜੀ ਇਹ ਖੁਸ਼ ਦਿਲੀ ਨਾਲ ਕਬੂਲ ਕਰਦੇ ਸੀ, ਹੱਸਦੇ ਰਹਿੰਦੇ ਸੀ। ਉਹਨਾਂ ਨੂੰ ਪਤਾ ਸੀ ਕਿ ਇਹ ਇੱਕ ਆਰਜ਼ੀ ਚੀਜ਼ ਆ, ਵਕਤੀ ਤੌਰ ਤੇ ਕੋਈ ਹਕੀਕੀ ਨਹੀਂ, ਇੱਕ ਵੈਸੇ ਹੀ ਸੋਨੇ ਦੀ ਤਾਰ ਮੁੰਡਾ ਤੇ ਲੱਗਦਾ ਕੋਈ ਕਮਿਆਰ ਏ, ਥੋੜੀ ਤਾਂ ਸੱਜਦੀ ਨਹੀਂ। ਸਾਡੀ ਕੁੜੀ ਕੋਈ ਸੋਨੇ ਦੀ ਤਾਰ ਏ, ਤੁਹਾਡਾ ਮੁੰਡਾ ਨਿਰਾ ਕੰਜਰ ਦਾ ਮਾਰ ਏ। ਔਰ ਬਾਅਦ ਔਰਤਾਂ ਅਗਲੇ ਪਿਛਲੇ ਆਪਣੇ ਨਾ ਉਹ ਜਿੱਦਾਂ ਵੀ ਕੱਢਦੀਆਂ ਹੁੰਦੀਆਂ ਸੀ, ਮਿਹਣੇ ਵੀ ਮਾਰ ਕੇ ਆਪਣਾ ਉਹ ਇੱਕ ਪੜਾਸ ਕੱਢ ਲੈਂਦੇ ਸੀ, ਕਹਿ ਲਓ ਕਿ ਇੱਕ ਜਾਂ ਮਜ਼ਾਕ ਪੈਦਾ ਕਰਦੇ ਸੀ, ਪੜਾਸ ਕਹਿ ਲਓ ਜਾਂ ਕੋਈ ਮੁਹੱਬਤਾਂ ਹੀ ਕਹਿ ਲਓ। ਬਹੁਤ ਲੱਗਦੇ ਖਰਚੇ ਵੱਧ ਗਏ, ਹਾਂਜੀ ਖੁਸ਼ੀ ਘਟ ਗਈ। ਹਾਂਜੀ ਠੀਕ ਆ ਉਹ ਯਾਰ ਸਿਸਟਮ ਬਦਲ ਗਏ ਆ ਸਾਰੇ ਬਸ। ਅਸਲ ਨਾ ਜਿਹੜਾ ਨਾ ਇੰਟਰਨੈਟ ਮੋਬਾਈਲ ਹਾਂਜੀ ਇਹਨੇ ਸਿਮਟਤੀ ਹੈ ਦੁਨੀਆ। ਹਰ ਬੰਦਾ ਆਪਣੇ ਮੋਬਾਈਲ ਗਲੋਬਲ ਵਿਲੇਜ ਬੈਠਾ, ਘਰ ਦੇ 10 ਜੀ ਆ 5 ਜੀ ਆ, ਉਹ ਸਾਰੇ ਆਪਣੇ ਆਪਣੇ ਮੋਬਾਈਲ ਤੇ ਬੈਠੇ ਆ, ਕੋਈ ਯਾਨੀ ਰਸ ਨਹੀਂ ਰਿਹਾ, ਚਾਹਤ ਕੋਈ ਨਹੀਂ, ਸਿਰਫ ਆਪਣੀ ਉਹ ਸਿਲਸਿਲੇ ਮੌਜੂਦਾ ਦੌਰ 'ਚ ਕਿਸਾਨਾ ਸਾਹਿਬ ਇਹ ਮੋਬਾਈਲ ਨੇ ਸਾਨੂੰ ਕਾਫੀ ਦੂਰ ਕਰ ਦਿੱਤਾ। ਅਗਰ ਜੇ ਮੈਂ ਮੋਬਾਈਲ ਦੀ ਅਹਿਮੀਅਤ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ। ਦੇਖੋ ਮੈਂ ਮੋਬਾਈਲ ਵੀ ਲਾ ਕੇ ਕਰ ਦਿੱਤਾ, ਇਹ ਵੀ ਨਾਲ ਕਰ ਲਾ। ਮੋਬਾਈਲ ਨੇ ਜਿੱਥੇ ਸਾਡੇ 'ਚ ਕਰੀਬ ਵਾਲਿਆਂ ਨੂੰ ਦੂਰ ਕਰ ਦਿੱਤਾ, ਦੂਰ ਵਾਲਿਆਂ ਨੂੰ ਕਰੀਬ ਵੀ ਕਰ ਦਿੱਤਾ। ਤੁਸੀਂ ਅਮਰੀਕਾ ਦੇ ਵਿੱਚ ਗੱਲ ਕਰ ਸਕਦੇ ਹੋ। ਬਹਰਹਾਲ ਅਸੀਂ ਆਪਣੇ ਟੌਪਿਕ ਦੀ ਤਰਫ ਆਉਂਦੇ ਹਾਂ ਕਿ ਉਦੋਂ ਜਿਹੜਾ ਸੀ ਨਾ ਇੱਕ ਬੈਠਕ ਸਿਸਟਮ ਸੀ, ਚੌਪਾਲ ਸਿਸਟਮ ਸੀ, ਇੱਕ ਦੂਸਰੇ ਨਾਲ ਆਣਾ ਜਾਣਾ ਮਿਲਣਾ, ਲੋਕਲ ਰਿਸ਼ਤੇਦਾਰੀਆਂ ਸੀ ਤੇ ਇੱਕ ਆਉਂਦੇ ਸੀ। ਇਹ ਸਾਡੇ ਰੰਗ ਜਿਹੜਾ ਇਹ ਸ਼ਾਦੀਆਂ 'ਚ ਵੀ ਨਜ਼ਰ ਆਉਂਦਾ ਸੀ, ਭਾਈਚਾਰਾ ਬਹੁਤ ਭਾਈਚਾਰਾ ਨੂੰ ਇੱਕ ਫਰੋਗ ਦਿੱਤਾ ਜਾਂਦਾ ਸੀਗਾ। ਖਾਸ ਜਿਹੜਾ ਨਾ ਕਾਬਲੇ ਜ਼ਿਕਰ ਚੀਜ਼ ਆ ਕਿ ਉਸ ਵੇਲੇ ਜਿਹੜੀ ਮਹਿਮਾਨਾਂ ਦੀ ਸੇਵਾ ਕੀਤੀ ਜਾਂਦੀ ਸੀ ਉਹ ਆਸਾਨ ਦਿਲੋਂ ਕੀਤੀ ਜਾਂਦੀ, ਆਸਾਨ ਵੀ ਸੀਗੀ ਔਰ ਉਹ ਨਾ ਸਾਦਾ ਵੀ ਸੀਗੀ ਕਿ ਘੇ ਸ਼ੱਕਰ ਦਾ ਆਮ ਰਿਵਾਜ ਸੀ। ਘੇ ਸ਼ੱਕਰ ਬਹੁਤ ਬੜੀ ਆਈਟਮ ਸਮਝੀ ਜਾਂਦੀ ਸੀ। ਘਿਓ ਸ਼ੱਕਰ ਬਹੁਤ ਹੀ ਅੱਛੀ ਆਈਟਮ ਹੁੰਦੀ ਸੀ। ਮੌਜੂਦਾ ਦੌਰ ਦੇ ਵਿੱਚ ਸਾਡੀ ਨਵੀਂ ਨਸਲ ਮੈਂ ਕਹਿੰਦਾ ਬੜੇ ਸ਼ੌਕ ਨਾਲ ਕਈ ਖਾਂਦੇ ਨੇ। ਹੁਣ ਬੜਾ ਰਿਵਾਜ ਉਸ ਵੇਲੇ ਇੱਕ ਚੂਰੀ ਸਿਸਟਮ ਹੁੰਦਾ ਸੀਗਾ, ਦੇਸੀ ਘਿਓ ਦੇ ਪਰੌਠੇ ਹੁੰਦੇ ਸੀ, ਚੂਰੀ ਸਿਸਟਮ, ਮਕਈ ਦੀ ਚੂਰੀ ਕੁੱਟੀ ਹੋਣੀ ਤੇ ਗੰਦਲਾਂ ਦਾ ਸਾਗ। ਆਪਣੇ ਗਾਣਿਆਂ ਦੇ ਵਿੱਚ ਵੀ ਅਕਸਰ ਆਉਂਦਾ ਗੰਦਲਾਂ ਦਾ ਸਾਗ ਤੇ ਮੱਖਣ ਮਕਈ। ਉਸ ਵੇਲੇ ਜਦੋਂ ਮਹਿਮਾਨ ਆਉਂਦਾ ਸੀ ਅਸੀਂ ਉਹਦੇ ਅੱਗੇ ਇੱਕ ਖਾਣਾ ਰੱਖ ਦਿੰਦੇ ਸੀ ਤੇ ਸ਼ਾਮ ਨੂੰ ਫਿਰ ਅਸੀਂ ਕੁਝ ਹੋਰ ਪਕਾ ਲੈਣਾ, ਦੂਸਰੇ ਦਿਨ ਹੋਰ ਪਕਾ ਲੈਣਾ। ਇਹ ਜ਼ਿਆਦਾ ਬਰਡਨ ਨਾ ਘਰ ਵਾਲੇ ਸਿਰ ਮਹਿਸੂਸ ਹੁੰਦਾ ਸੀ, ਬੋਝ ਨਾ ਹੀ ਮਹਿਮਾਨ ਨੂੰ ਐਸਾ ਹੁੰਦਾ ਸੀ ਕਿ ਮੈਂ ਇਹਨਾਂ ਨੂੰ ਕੁਝ ਇਹਨਾਂ ਦਾ ਖਰਚ ਕਰਾ ਰਿਹਾ। ਉਬਲੇ ਹੋਏ ਚੌਲ ਪਕਾ ਦਿੰਦੇ। ਹਾਂ ਉਬਲੇ ਚੌਲ, ਸੇਵੀਆਂ, ਘਿਓ ਸ਼ੱਕਰ। ਅਗਰ ਤੁਸੀਂ ਸੇਵੀਆਂ ਔਰ ਘਿਓ ਸ਼ੱਕਰ ਦੀ ਲਜ਼ਤ ਮਹਿਸੂਸ ਕਰੋ ਤੇ ਬਹੁਤ ਹੀ ਜ਼ਿਆਦਾ ਮੌਜੂਦਾ ਦੌਰ ਨਾਲ ਜਿਹੜੇ ਅਸੀਂ ਕਸਟਰਡ ਵਗੈਰਾ ਬਣਾਉਂਦੇ ਇਹਨਾਂ ਦੀ ਨਿਸਬਤ ਕਿਤੇ ਉਹਨਾਂ ਦਾ ਟੇਸਟ ਜ਼ਿਆਦਾ ਹੁੰਦਾ। ਸਾਲ ਦੀਆਂ ਵੱਟ ਕੇ ਰੱਖਦਾ। ਹਾਂਜੀ ਖੁਦ ਸੇਵੀਆਂ ਵੱਟਣ ਦਾ ਕਲਚਰ ਸੀਗਾ ਤੇ ਉਹ ਇੱਕ ਸੀਜ਼ਨ ਹੁੰਦਾ ਸੀ, ਉੱਤੇ ਇਕੱਠੇ ਹੋ ਕੇ ਬੁੜੀਆਂ ਬਹੁਤ ਸੇਵੀਆਂ। ਹਾਂਜੀ ਨਈਮ ਸਾਹਿਬ ਮੈਂ ਤੁਹਾਨੂੰ ਕਹਾਂਗਾ ਕਿ ਲਿਬਾਸ ਦੇ ਉੱਤੇ ਜ਼ਰਾ ਰੋਸ਼ਨੀ ਪਾਓ ਕਿ ਉਸ ਦੌਰ ਦਾ ਇੱਕ ਜਿਹੜੀਆਂ ਤੁਸੀਂ ਬਚਪਨ 'ਚ ਮੁਸ਼ਾਹਦਾ ਕੀਤੀਆਂ ਹੋਈਆਂ ਸ਼ਾਦੀਆਂ, ਉਹਨਾਂ ਦੇ ਲਿਬਾਸ ਕੈਸੇ ਹੁੰਦੇ ਸੀ? ਦੁਲਹਾ ਦਾ ਜਾਂ ਜਿਹੜੇ ਦੇਖੋ ਦੁਲਹਾ ਦੁਲਹਨ ਦਾ ਖਸੂਸੀ ਦੁਲਹਨ ਦਾ ਤਾਂ ਸੁਰਖ ਰੰਗ ਦਾ ਲਿਬਾਸ ਸੀ, ਕੋਈ ਸਸਤਾ ਯਾਨੀ ਲਾੜੇ ਦਾ ਸੁਰਖ ਰੰਗ ਦਾ ਲਿਬਾਸ ਸੀ। ਦੁਲਹਨ ਦਾ ਅੱਛਾ ਵੋਟੀ ਦਾ ਸੁਰਖ ਰੰਗ ਦਾ ਸ਼ਰਤ ਹੁੰਦੀ ਸੀ ਵੀ ਸੁਰਖ ਰੰਗ ਹੋਵੇ, ਕੱਪੜਾ ਕੋਈ ਹਲਕਾ ਕੋਈ ਮਹਿੰਗਾ ਕੋਈ ਸਸਤਾ ਜੋ ਵੀ ਕਰਦੇ ਸੀ। ਅੱਛਾ ਇਹ ਸੁਰਖ ਰੰਗ ਇੱਕ ਲੰਬੇ ਅਰਸੇ ਤੱਕ ਰਾਜ ਰਿਹਾ ਵਾ। ਹਾਂ ਇਹਦੀ ਕੋਈ ਮਖਸੂਸ ਵਜ੍ਹਾ ਵੀ ਹੁੰਦੀ ਸੀ ਸ਼ਾਇਦ ਤੇ, ਲੇਕਿਨ ਇਹ ਸੁਰਖ ਰੰਗ ਕਿਆ ਇਹ ਮੁਹੱਬਤ ਦੀ ਲਾਮਤ ਸਮਝਿਆ ਜਾਂਦਾ ਸੀਗਾ? ਸੁਰਖ ਰੰਗ ਜਿਹੜਾ ਦੇਖੋ ਇਹਦੇ 'ਚ ਇਹੀ ਕੋਈ ਕਹਿ ਸਕਦੇ ਆ ਤੁਸੀਂ, ਕਿਉਂਕਿ ਜਦੋਂ ਵੀ ਕੋਈ ਜੋੜਾ ਸੂਆ ਜੋੜਾ ਜਿਹਨੂੰ ਕਹਿੰਦੇ ਸੂਆ ਜੋੜਾ, ਉਹਦਾ ਸੁਰਖ ਦੀ ਇੱਕ ਨਾ ਸ਼ਰਤ ਹੁੰਦੀ ਸੀ ਤੇ ਜਿਹੜਾ ਲਾੜਾ ਸੀ ਉਹਨੂੰ ਸਫੈਦ, ਤਕਰੀਬਨ ਉਹ ਸਫੈਦ ਕੱਪੜੇ ਪਾਉਂਦਾ ਸੀ, ਸਲਵਾਰ ਜਾਂ ਉੱਤੇ ਟੋਪੀ। ਅੱਛਾ ਤੁਸੀਂ ਕੀ ਸਮਝਦੇ ਹੋ ਕਿ ਸਫੈਦ ਕੱਪੜਾ ਜਿਹੜਾ ਪਾਉਂਦੇ ਸੀ ਇਸ ਤੋਂ ਇਲਾਵਾ ਲਾੜਾ ਨਹੀਂ ਸੀ ਪਹਿਨਦਾ? ਇਹਦੀ ਕੀ ਵਜ੍ਹਾ ਹੋ ਸਕਦੀ ਹੈ? ਨਫਾਸਤ ਜਾਂ ਬਜ਼ੁਰਗੀ, ਹਾਂ ਨਫਾਸਤ ਦੀ ਲਾਮਤ, ਸ਼ਰਾਫਤ। ਯਾਨੀ ਉਹ ਸਮਝਦੇ ਵੀ ਇਹ ਰੰਗ ਰੂਪ ਬੰਦੇ ਦਾ ਬਹੁਤਾ ਸੋਹਣਾ ਲੱਗਦਾ। ਸਹੀ ਸਾਜਦਾ ਵੀ ਆ ਫਿਰ ਇਹਨੂੰ ਤਾਂ ਉਹ ਮਸਜਦ ਵੀ ਗਿਣਿਆ ਜਾਂਦਾ ਵੀ ਹੁੰਦਾ ਸਫੈਦ ਰੰਗ, ਥੱਲੇ ਕੁੱਤਾ ਹੁੰਦਾ ਸੀ, ਸਿਰ ਦੇ ਉੱਤੇ
ਤਿੱਲੇ ਦਾ ਕੱਢਿਆ। ਹੱਥ ਟੋਪਾ। ਟੋਪੀ ਬਣਾਉਂਦੇ ਹੁੰਦੇ ਸੀ ਹਾਂ, ਸੁੰਡੀ ਵੀ ਸੇਰੇ ਵੀ ਲੱਗਦੇ ਰਹੇ ਪਹਿਲੇ ਮੂੰਹ ਢਕਿਆ ਹੁੰਦਾ ਸੀ, ਦੇਖਦਾ ਹੀ ਅੱਛਾ ਮੈਂ ਸੁਣਿਆ ਨਈਮ ਸਾਹਿਬ ਹਾਰ ਜਿਹੜੇ- ਕਿ ਸ਼ਾਦੀਆਂ ਦੇ ਵਿੱਚ ਜਿਹੜਾ ਦੁਲਹਾ ਸੀ ਉਹ ਹਾਕੀ ਵੀ ਉਹਦੇ ਕੋਲ ਫੜੀ ਹੁੰਦੀ ਸੀ ਕੋਕਿਆਂ ਵਾਲੀ ਹਾਕੀ ਆ ਕੇ ਖੜਾ ਫੜ ਲੈਂਦੇ ਸੀ ਖੁੰਡੀ ਕਹਿ ਲੋ ਖੁੰਡੀ ਹਾਕੀ ਹੁੰਦੀ ਜਾਂ ਹਾਕੀ ਉਹ ਵਿਚਾਰੇ ਕੋ ਖੁੰਡੀ ਨਾਲ ਹੀ ਤੁਰ ਹੁੰਦਾ ਸੀ ਕਿਉਂਕਿ ਗਲ 'ਚ ਤਾਂ ਉਹਦੇ ਹਾਰ ਪਾਏ ਹੁੰਦੇ ਸੀ ਇੰਨੇ ਰੁਪਈਆ ਵਾਲੇ। ਅੱਛਾ ਉਹ ਸਿਹਰੇ ਦਾ ਤੁਹਾਡੇ ਜ਼ਿਹਨ ਚ ਆਂਦਾ ਕੋਈ ਸਿਹਰਾ ਕਿਉਂ ਹੈ ਲਾਉਂਦੇ ਸੀ? ਇਹਦਾ ਤਾਂ ਮਾੜਾ ਦੂਲਾ ਜਿਹੜਾ ਉਹਦਾ ਵੀ ਪਰਦਾ ਬਣਾ ਦਿੰਦਾ ਸੀ। ਪੈਂਦੀ ਸੱਟ ਘਰਦਿਆਂ ਦੀ ਜਾਨ ਨਾਲ ਨਿਕਲੇ ਵੀ ਦੇਖੋ ਕੋਈ ਬਈ ਮਾੜਾ ਦੁਲਹਾ ਦੇ ਐਬ ਲੁਕ ਜਾਣ ਜਿਹੜਾ ਕਾਲਾ ਹੈ ਹਾਂ ਨਹੀਂ, ਕੋਈ ਚੀਜ਼ ਆ ਨਾ ਜਾਂ ਸ਼ਰਮੋ ਹਿਆ ਸੀ ਕੋਈ ਚੀਜ਼ ਤੁਸੀਂ ਪਹਿਲੀ ਦਫਾ ਦੇਖਦੇ ਹੋ ਨਾ ਹਾਂਜੀ। ਤੁਹਾਨੂੰ ਪਸੰਦ ਨਹੀਂ ਆਉਂਦੀ। ਸਹੀ ਜਦੋਂ ਸਸਪੈਂਸ ਹਾਂ ਜਦੋਂ ਬਾਰ-ਬਾਰ ਬੰਦੇ ਨੂੰ ਦੇਖਦੇ ਫਿਰ ਖੂਬਸੂਰਤੀ ਨਜ਼ਰ ਆਉਂਦੀ ਉਹਦਾ ਹੁਸਨ ਨਜ਼ਰ ਆਉਂਦਾ ਰਹਿੰਦਾ। ਮੇਰੇ ਖਿਆਲ ਸਿਹਰੇ ਦੇ ਵਿੱਚ ਇੱਕ ਸਸਪੈਂਸ ਵੀ ਸੀ ਜਿਸ ਤਰ੍ਹਾਂ ਔਰਤ ਦਾ ਘੂੰਘਟ ਆ, ਠੀਕ ਹੈ ਨਾ, ਉਹ ਸਿਹਰਾ ਚੁੱਕਣਾ ਉਹ ਦੁਲਹਨ ਵਾਸਤੇ ਹੁੰਦਾ ਸੀ, ਉਹਦੇ ਵਿੱਚ ਇੱਕ ਖਾਸ ਕਿਸਮ ਦਾ ਇੱਕ ਕਸ਼ਿਸ਼ ਖਿੱਚ ਸੀ, ਸਸਪੈਂਸ ਜਿਹਨੂੰ ਕਹਿੰਦੇ ਹੋ ਅੰਗਰੇਜ਼ੀ। ਦੁਲੇ ਦਾ ਸਿਹਰਾ ਚੱਕ ਹੋਏਗਾ ਹਾਂ। ਇਹ ਪਤਾ ਨਹੀਂ ਕਿਹੜੀ ਬਲਾ ਉਹਦੇ ਹਾਂ ਜਿਵੇਂ ਉਹ ਹੁਣ ਜਿਵੇਂ ਗੰਜੇ ਆ ਹੁਣ ਤੇ ਸਿਹਰਾ ਬਹੁਤ ਜ਼ਰੂਰੀ ਆ। ਨਹੀਂ ਹੁਣ ਤਾਂ ਟੋਪੀ ਵੀ ਨਹੀਂ ਲੈਂਦੇ ਲੋਕ। ਉਦੋਂ ਵਾਲ ਵੀ ਹੁੰਦੇ ਸੀ ਤੇ ਲੋਕ ਫਿਰ ਵੀ ਸਿਹਰਾ ਲੈ ਕੇ ਛੁਪਾ ਲੈਂਦੇ ਸੀ, ਹੁਣ ਗੰਜੇ ਆ ਫਿਰ ਵੀ ਟੋਪੀ ਨਹੀਂ ਲੈਂਦੇ। ਦੇਖੋ ਵਾਲ ਜਾਂ ਗੰਜੇ ਤਾਂ ਸ਼ੁਰੂ ਤੋਂ ਹੀ ਚੱਲੇ ਆ। ਅੱਛਾ ਬਾਈ ਜੀ ਨਹੀਂ ਮੈਂ ਇਸ ਕਰਕੇ ਨਹੀਂ ਕਿਹਾ। ਪ੍ਰਾਹੁਣੇ ਆ ਜਾਂਦੇ ਸੀਗੇ, ਨਾਨਕੀ ਸ਼ੱਕ ਆ ਗਿਆ, ਬਾਕੀ ਇਧਰੋਂ ਹਮਾ ਤੁਮਾ ਵੀ ਆ ਗਏ, ਫਿਰ ਉਸ ਤੋਂ ਪਹਿਲੇ ਆਪਾਂ ਪ੍ਰਾਹੁਣਿਆਂ ਨੂੰ ਸੌਣ ਦਾ ਇੰਤਜ਼ਾਮ ਲਈ ਮੰਜੇ ਬਿਸਤਰੇ ਇਕੱਠੇ ਕਰੀ ਬੜੇ ਵੱਡੇ ਹਾਂਜੀ। ਮੰਜੇ ਪੈਸੇ ਇਕੱਠੇ ਕਰ ਅੱਛਾ ਉਹਦੇ ਵਿੱਚ ਸਾਨੂੰ ਇਹ ਦੱਸੋ ਵੀ ਜਿਹੜੇ ਘਰਾਂ ਵਾਲੇ ਮੰਜੇ ਬਿਸਤਰੇ ਦਿੰਦੇ ਸੀ ਉਹ ਨਵੇਂ ਦਿੰਦੇ ਸੀ ਜਾਂ ਕਹਿੰਦੇ ਦੇ ਦਿਓ ਕੋਈ ਨਹੀਂ? ਉਹ ਹਰ ਤਰ੍ਹਾਂ ਦੇ ਹੁੰਦੇ ਸੀ ਬੰਦੇ ਹਰ ਤਰ੍ਹਾਂ ਦੇ ਉਹ ਹੁੰਦੇ। ਘਰ ਦੇ ਉੱਤੇ ਸੀ ਨਾ ਜਿਹੜਾ ਤਾਂ ਚੰਗਾ ਘਰ ਆ ਸਮਝਦਾ ਹਮਦਰਦੀ ਆ ਉਹਨੇ ਤਾਂ ਨਵਾਂ ਹੀ ਲੈਣਾ। ਜਾਂ ਉਹਦੀ ਕਪੈਸਿਟੀ ਹੈਗੀ ਆ ਉਹਨਾਂ ਹਾਂ, ਕੋਲ। ਦੂਸਰਾ ਇੱਕ ਜਿਹੜਾ ਸਭ ਤੋਂ ਔਖਾ ਕੰਮ ਸੀ ਨਾ, ਮੰਜੇ ਬਿਸਤਰੇ ਤਾਂ ਇਕੱਠੇ ਹੋ ਜਾਂਦੇ ਸੀ। ਜਦੋਂ ਐਲਾਨ ਹੁੰਦਾ ਸੀ ਨਾ ਵੀ ਆਪਣੇ ਆਪਣੇ ਲੈ ਜਾਓ, ਫਿਰ ਬੜੀ ਤਕਲੀਫ ਹੁੰਦੀ ਸੀ ਲਿਜਾਣ। ਅੱਛਾ ਮੇਰੇ ਕੋਲ ਕਿਸਾਨਾ ਸਾਹਿਬ ਆਪਣੇ ਖਾਨਦਾਨ ਦੇ ਵਿੱਚ ਥੋੜਾ ਜਿਹਾ ਪੜਿਆ ਸੀ, ਮੈਂ ਵੀ 6ਵੀਂ 7ਵੀਂ ਚ ਪੜਦਾ ਹੁੰਦਾ ਸੀ, ਐਡਾ ਮੈਂ ਵੀ ਪੜਾਕੂ ਨਹੀਂ ਸੀਗਾ, ਥੋੜੀਆਂ ਕਲਾਸ 7ਵੀਂ ਸੀ, ਤੇ ਉਹਨਾਂ ਨੇ ਮੈਨੂੰ ਲਿਖਣੇ ਤੇ ਲਾ ਦੇਣਾ ਜਨਾਬ, ਤੇ ਲਿਖੋ ਜੀ ਤੁਸੀਂ ਇਹ ਪਾਵੇ ਤੇ ਲਿਖੋ, ਸਰਾਣੇ ਤੇ ਲਿਖੋ, ਸਾਰਾ ਕੁਝ ਲਿਖੋ। ਮੇਰੇ ਕੋਲ ਐਸਾ ਹੋ ਜਾਂਦਾ ਸੀ ਕਿਤੇ ਗਲਤੀ ਨਾਲ ਹੋ ਜਾਣਾ, ਜਦੋਂ ਉਹ ਵਾਪਸੀ ਕਰਨੀ ਨਾ ਉਹਨਾਂ ਦਾ ਕਿਸੇ ਹੋਰ ਘਰ ਦਾ ਕਿਸੇ ਹੋਰ ਮੰਜੀ ਤੇ ਲਿਖਿਆ ਹੋਣਾ ਤੇ ਉਹਨਾਂ ਨੇ ਰੌਲਾ ਪਾਣਾ ਕਿ ਇਹ ਜੀ ਸਾਡਾ ਹੀ ਮੰਜੀ ਸੀ, ਇਹ ਸਾਡਾ ਸਰਾਣਾ ਸੀ। ਉਦੋਂ ਬੜੀ ਪ੍ਰੋਬਲਮ ਹੁੰਦੀ ਸੀ। ਇਸ ਤੋਂ ਇਲਾਵਾ ਹੋਰ ਵੀ ਕੋਈ ਚੀਜ਼ਾਂ ਨਹੀਂ ਸਭ ਮੰਗਦੇ ਹੁੰਦੇ ਸੀ, ਬਿਸਤਰੇ ਮੰਜੇ ਤੋਂ ਇਲਾਵਾ ਕੋਈ ਚੀਜ਼ਾਂ ਆਪਣੇ ਮਹਿਮਾਨਾਂ ਦੇ ਸੌਣ ਵਾਸਤੇ, ਬਾਲਣ ਜਾਂ ਕੋਈ ਦੁੱਧ। ਜਿਹਨਾਂ ਦੇ ਜਾਨਵਰ ਹੁੰਦੇ ਸੀ ਆਪਣੇ ਆਪ ਹੀ ਦੇ ਜਾਂਦੇ ਸੀ ਬਾਲਟੀਆਂ। ਅੱਛਾ ਮੈਂ ਕਿਸਾਨਾ ਸਾਹਿਬ ਇੱਕ ਐਸਾ ਮੈਂ ਐਸੀਆਂ ਸ਼ਾਦੀਆਂ ਵੀ ਦੇਖੀਆਂ ਬਚਪਨ ਦੇ ਵਿੱਚ ਕਿ ਉਹ ਨਾ ਚੀਨੀ ਡਿਪੂਆਂ ਤੋਂ ਮਿਲਦੀ ਹੁੰਦੀ ਸੀ, ਰਾਸ਼ਨ ਕਾਰਡ ਬਣੇ ਸੀ ਗਵਰਨਮੈਂਟ ਵੱਲੋਂ ਮਿਲਦੀ ਸੀ, ਔਰ ਪੂਰੇ ਪਿੰਡ ਦੀ ਜਿਹੜੀ ਨਾ ਰਾਸ਼ਨ ਕਾਰਡ ਇਕੱਠੇ ਕਰਕੇ ਇੱਕ ਘਰ ਲੈ ਲੈਂਦਾ ਸੀ ਕਿ ਮੇਰੇ ਸ਼ਾਦੀ ਆ, 1 ਕਿਲੋ ਗਾਲਬਨ ਚੀਨੀ ਮਿਲਦੀ ਹੁੰਦੀ ਸੀ ਹਰ ਘਰ ਨੂੰ, ਤੇ 1 ਕਿਲੋ 2 ਕਿਲੋ ਉਹ ਫਿਰ ਇਕੱਠੇ ਕਰਕੇ ਚੀਨੀ ਦੇਗਾਂ ਵਾਸਤੇ, ਖਾਸ ਕਰ ਜ਼ਰਦਾ ਵਗੈਰਾ ਪਕਾਉਣ ਵਾਸਤੇ, ਖੀਰ ਪਕਾਉਣ ਵਾਸਤੇ ਉਹ ਇਕੱਠੇ ਕਰਕੇ ਲੈਂਦੇ ਹੁੰਦੇ ਸੀ। ਵੈਸੇ ਹੀ ਮਿੱਠੇ ਚੌਲ, ਮਿੱਠੀ ਖੀਰ ਖਾਂਦੇ ਹੀ ਬਹੁਤ ਸੀ ਲੋਕ। ਹਾਂਜੀ ਯਾਨੀ ਮਿੱਠੀ। ਅੱਛਾ ਮੈਂ ਨਾ ਇੱਕ ਦਫਾ ਇੱਕ ਸ਼ਾਦੀ 'ਚ ਐਸਾ ਦੇਖਿਆ, ਜਰਦਾ ਪੱਕਦਾ ਸੀ। ਇੱਕ ਸ਼ਾਦੀ ਦੇ ਵਿੱਚ ਕਿਸਾਨਾ ਸਾਹਿਬ ਦੇਖਿਆ ਕਿ ਇੱਕ ਬਜ਼ੁਰਗ ਕਹਿ ਰਿਹਾ ਸੀ ਕਿ ਚੌਲਾਂ ਦੇ ਵਿੱਚ ਰੂਹ ਕਿਹੜਾ ਪਾ ਦਿਓ। ਰੂਹ ਕਿਹੜਾ? ਅੱਛਾ ਰੂਹ ਕਿਹੜਾ ਪਾਣਾ ਕਿ ਉਹਦੇ ਨਾਲ ਮਤਲਬ ਥੋੜੇ ਖਾ ਹੁੰਦੇ ਆ, ਤੇ ਹਾਂ ਇਹ ਮੈਂ ਸਮਝਦਾ ਕਿ ਉਦੋਂ ਦੀ ਇਹ ਖਾਮੀ ਸੀ ਕਿ ਦੇਖੋ ਖਿਲਾਉਣ ਵਾਸਤੇ ਤਾਂ ਲੋਕਾਂ ਨੂੰ ਬੁਲਾਉਣਾ। ਇੱਕ ਹੋਰ ਵੀ ਕੰਮ ਕਰਦੇ ਸੀ ਨਾਈ ਮੌਜੂਦਾ ਦੌਰ 'ਚ ਹਾਂ ਨਾਈ ਨੂੰ ਇਹ ਕਹਿ ਦੇਣਾ ਕਿ ਹਾਂ ਤੁਸੀਂ ਕਿ ਬਿਲਕੁਲ ਕਿਹੜਾ ਪਾਉਣ ਦਾ ਵੀ ਇਹੀ ਹੈ। ਰੂਹ ਕਿਹੜਾ ਪਾਉਣ ਦਾ ਮਕਸਦ ਇਹੀ ਸੀ। ਦੂਸਰਾ ਜਿਹੜੇ ਵੱਡੇ ਸੀ ਨਾ ਉਹਨਾਂ ਨੇ ਸਪੈਸ਼ਲ ਦੱਸਣਾ ਕਿ ਯਾਰ ਤੁਸੀਂ ਇਹ 2 ਬੋਟੀਆਂ ਨਹੀਂ ਪਾਣੀਆਂ, 1 ਬੋਟੀ ਪਾਣੀ ਆ, ਤੇ ਐਨੇ ਚੌਲ ਪਾਣੇ ਆ ਐਨੇ। ਫਿਰ ਉਹਨਾਂ ਨੇ ਜਿਹੜੇ ਨਾ ਉਹ ਕਈ ਸ਼ਰੀਕਾ ਐਸਾ ਜ਼ਿੱਦ ਨਾਲ ਤੁਹਾਡੀ ਰੋਟੀ ਕੋਈ ਨਹੀਂ ਸੀ, ਉਹ ਤਾਂ ਸਾਲਣ ਰੋਟੀ ਥੁੜ ਜਾਂਦੀ ਹੈ, ਤੇ ਉਹ ਕਈ ਦਫਾ ਸ਼ਰੀਕੇ ਤੇ ਇਲਜ਼ਾਮ ਆਉਂਦਾ ਸੀ ਕਿ ਇਹਨਾਂ ਨੇ ਜ਼ਿੱਦ ਨਾਲ ਜੀ ਚੁੱਕਵੀਂ ਰੋਟੀ। ਫਿਰ ਚੁੱਕਵੀਂ ਰੋਟੀ ਤੋਂ ਇੱਕ ਦਫਾ ਮੈਂ ਇੱਕ ਬਰਾਤ ਨਾਲ ਗਿਆ ਤੇ ਉੱਥੇ ਉਹਨਾਂ ਦੇ ਇੰਨੀ ਲੜਾਈ ਹੋਈ ਦੁਲਹਾ ਦਾ ਜਨਾਬ ਕੁੜਤਾ ਛੁੜਤਾ ਪਟਿਆ ਸਾਰਾ, ਦੁਲਹਾ ਨਾਲੀ 'ਚ ਡਿੱਗਿਆ ਉੱਥੇ ਚੁੱਕਵੀਂ ਰੋਟੀ ਤੋਂ। ਮਤਲਬ ਇੰਨਾ ਉੱਥੇ ਸਿਸਟਮ ਸੀਗਾ ਚੁੱਕਵੀਂ ਰੋਟੀ ਦੇ। ਅਬਦੁਲਮਾਨ ਸਾਹਿਬ ਇੱਕ ਪ੍ਰੋਬਲਮ ਸੀ, ਹਾਂਜੀ ਅਸੀਂ ਲੋਕ ਸਾਡੇ ਬਜ਼ੁਰਗ ਇੰਡੀਆ 'ਚੋਂ ਆਏ ਸੀ। ਹਾਂਜੀ ਉਹਦੇ ਨਾਲ ਦੇਖੋ ਕਈ ਲੋਕ ਤਾਂ ਬਿਲਕੁਲ ਖਾਲੀ ਆਏ ਆ, ਆਪਣੇ ਕੱਪੜੇ ਉਹਨਾਂ ਨੇ ਨਹੀਂ ਚੱਕ ਸਕੇ, ਆਪਣਾ ਸਮਾਨ ਨਹੀਂ ਚੱਕ ਸਕੇ, ਕੁਝ ਵੀ ਨਹੀਂ ਖਾਲੀ ਆਏ।
ਖਾਲੀ ਹੈ। ਪਹਿਲੇ ਜਿਹੜੇ 2 4 5 10 ਸਾਲ ਆ ਲੋਕਾਂ ਨੇ ਬੜਾ ਮੁਸ਼ਕਿਲ ਗੁਜ਼ਾਰੇ ਕੀਤੇ ਆ, ਗਰੀਬੀ ਕੱਟੀ ਆ। ਉਦੋਂ ਦੇਖੋ ਇਹ ਚੀਜ਼ਾਂ ਨਹੀਂ ਹੈ ਸੀ, ਆਬਾਦਕਾਰੀ ਦੇ ਮਸਲੇ ਸੀ। ਕੋਈ ਬੰਦਾ ਖੁਸ਼ੀ ਨਾਲ ਨਹੀਂ ਕਰਦਾ ਕਿ ਕਿਸੇ ਬੰਦੇ ਨੂੰ ਦਾਵਤ ਦਿਓ ਤੇ ਤੁਸੀਂ ਉਹਨੂੰ ਕਹੋ ਜੀ ਇਹ ਖਾਵੇ ਨਾ। ਉਦੋਂ ਇਹ ਪ੍ਰੋਬਲਮ ਸੀ ਜੀ ਮਤਲਬ ਸਫੈਦ ਪੋਸ਼ੀ ਵੀ ਕਰਨੀ ਕਿ ਚਲੋ ਸਾਡਾ ਗੁਜ਼ਾਰਾ ਵੀ ਹੋ ਜਾਏ। ਹੁਣ ਅਲਹਮਦੁਲਿਲਾ ਹੁਣ ਜਿੰਨਾ ਸਾਡੇ ਪੰਜਾਬ ਦੇ ਵਿੱਚ ਖਾਣੇ ਤੇ ਦੂਰ ਸ਼ਾਦੀ ਤੇ ਦਿੱਤਾ, ਹੁਣ ਤਾਂ ਸ਼ਾਦੀ ਦਾ ਖਰਚਾ ਮਹਿੰਦੀ ਤੇ ਹੁੰਦਾ। ਮਹਿੰਦੀ ਦਾ ਹੁਣ ਇਹ ਖਰਚਾ ਹੁੰਦਾ, ਅੱਗੇ ਸ਼ਾਦੀ ਤੇ ਵੀ ਇੰਨਾ ਖਰਚਾ ਨਹੀਂ ਸੀ। ਕਿਉਂਕਿ ਅਸੀਂ ਉਹ ਅਫੋਰਡ ਕਰ ਸਕਦੇ ਹਾਂ, ਹੁਣ ਅਫੋਰਡ ਹੋ ਸਕਦਾ। ਉਦੋਂ ਸਾਡੇ ਲੋਕ ਜਿਹੜੇ ਮਾਂ-ਬਾਪ ਜਾਂ ਭੈਣ ਭਾਈ ਸੀ ਨਾ, ਇਹ ਚੀਜ਼ ਅਫੋਰਡ ਨਹੀਂ ਸੀ ਕਰਦੇ। ਜਾਨੀ ਉਹਨਾਂ ਦੀ ਮੁਹੱਬਤ 'ਚ ਕਮੀ ਨਹੀਂ ਸੀ, ਉਹਨਾਂ ਦੀ ਮਜਬੂਰੀ ਸੀ। ਠੀਕ ਹੈ। ਵੈਸੇ ਵਾਕਈ ਨਹੀਂ ਸਾਹਿਬ ਬੜਾ ਉਸ ਦੌਰ ਦੇ ਵਿੱਚ ਜਦੋਂ ਜਹੇਜ਼ ਦੇ ਬਾਰੇ 'ਚ ਦੱਸੋ ਕਿ ਜਹੇਜ਼ ਜਿਹੜਾ ਉਸ ਦੌਰ 'ਚ ਵੀ ਹੁਣ ਨਾਲੋਂ ਮੁਖਤਲਿਫ ਹੁੰਦਾ ਸੀ, ਲੇਕਿਨ ਹੁੰਦਾ ਸੀ ਔਰ ਕੀ ਹੁੰਦਾ ਸੀ ਔਰ ਕਿਹੜੇ ਪ੍ਰੋਬਲਮ ਹੁੰਦੇ ਸੀ ਜਹੇਜ਼ ਬਣਾਉਣ 'ਚ? ਜਹੇਜ਼ ਉਦੋਂ ਜਿਹੜੇ ਮਾਮਲਾ ਸੀ ਜੀ ਹੁਣ ਨਾਲੋਂ ਮੁਖਤਲਿਫ ਸੀਗੇ। ਉਹਦੀ ਵਜ੍ਹਾ ਕਿ ਉਸ ਵੇਲੇ ਜ਼ਰੂਰੀਆਤ ਵੀ ਹੋਰ ਹਿਸਾਬ ਦੀਆਂ ਸੀ। ਹੁਣ ਦੌਰ ਬਦਲ ਗਿਆ ਵਾ, ਜਿਹਦੇ ਵਿੱਚ ਹਰ ਚੀਜ਼ ਜਿਹੜੀ ਆ ਉਹ ਨਵੀਂ ਆ ਗਈ ਆ। ਉਹ ਜਿਹੜੀਆਂ ਆਈਟਮਾਂ ਉਸ ਵੇਲੇ ਹੁੰਦੀਆਂ ਸੀ ਉਦੋਂ ਦੀ ਜ਼ਰੂਰਤ ਦੇ ਮੁਤਾਬਕ ਹੁੰਦੀਆਂ ਸੀ। ਖੇਸ ਵਗੈਰਾ, ਪਲੰਗ ਹੁੰਦੇ ਸੀ, ਮੰਜੇ ਦੋ ਪਹਿਲੇ ਦਿੰਦੇ ਸੀ ਤੇ ਯਕਸਰ ਸਿਸਟਮ, ਕੁਰਸੀਆਂ ਹੁੰਦੀਆਂ ਸੀ ਦੋ, ਇੱਕ ਟੇਬਲ ਹੁੰਦਾ ਸੀ, ਇੱਕ ਉਹਨੂੰ ਕਹਿੰਦੇ ਹੁੰਦੇ ਸੀ ਸ਼ੋਕੇਸ, ਜਿਹਦੇ ਚ ਬਰਤਨ ਜੇ ਡੋਲੀ ਟਾਈਪ, ਮੈਂ ਨਾਂ ਨਹੀਂ ਆ ਰਿਹਾ, ਉਹਨੂੰ ਡੋਲੀ ਦੱਸਦੇ ਹੁੰਦੇ ਸੀ। ਉਹ ਫ੍ਰਿਜ ਵੀ ਹੁੰਦੀ ਸੀ, ਸਾਰਾ ਕੁਝ ਹੁੰਦਾ, ਕਿਚਨ ਵੀ ਉਹੀ ਹੁੰਦਾ ਸੀ, ਬਿੱਲੀ ਤੋਂ ਹਿਫਾਜ਼ਤ ਲਈ ਰੋਟੀ ਰੱਖਣੀ। ਤੇ ਫਿਰ ਇਹ ਵੀ ਉਹ ਆਟੇ ਵਾਲੀ ਪੇਟੀ ਵਗੈਰਾ ਵੀ ਰੱਖ ਦੇਣੀ ਵਿੱਚ ਹੈ। ਹਾਂਜੀ ਉਹਦੇ ਵਿੱਚ ਹੀ ਰੱਖੀ ਜਾਣਾ ਸਭ ਕੁਝ। ਇਹ ਚੀਜ਼ਾਂ ਜੀ ਉਸ ਵੇਲੇ ਥੋੜੀ ਚੀਜ਼ਾਂ ਨਾਲ ਜ਼ਰੂਰੀਅਤ ਪੂਰੀਆਂ ਹੋ ਜਾਂਦੀਆਂ ਸੀ। ਅੱਛਾ, ਮੈਂ ਦੇਖਿਆ ਕਿ ਮੌਜੂਦਾ ਦੌਰ 'ਚ ਕੁਝ ਲੋਕ ਅਫੋਰਡ ਕਰ ਸਕਦੇ, ਉਹਨਾਂ ਲਈ ਸੋਈ ਜੀ ਕੋਈ ਮਸਲਾ ਨਹੀਂ ਬਣਦਾ। ਤੇ ਲੇਕਿਨ ਉਸ ਦੌਰ ਦੇ ਵਿੱਚ ਮੈਂ ਦੇਖਿਆ ਉਹ ਔਰਤ ਜਿਹੜੀ ਕੋਈ ਸੀਗੀ, ਉਹਦੇ ਅਗਰ 2 ਬੱਚੀਆਂ 4 ਪੈਦਾ ਹੋ ਗਈਆਂ, ਉਸ ਦਿਨ ਤੋਂ ਹੀ ਉਹਦਾ ਅੱਛਾ ਖਾਣਾ ਅੱਛਾ ਪਹਿਨਣਾ ਛੁੱਟ ਜਾਂਦਾ ਸੀ। ਔਰ ਮੈਂ ਦੇਖਿਆ ਆਪਣੀ ਅੱਖਾਂ ਨਾਲ ਕਿ ਉਹ ਜਦੋਂ ਕੋਈ ਆਂਦਾ ਸੀ ਨਾ ਖੇਸ ਵੇਚਣ ਵਾਲਾ, ਉਹਨੇ ਆਪਣੀ ਪੇਟ ਕੱਟ ਕੇ ਜਮਾ ਪੂੰਜੀ ਕੁੱਲ ਉਹ ਦਾਜ ਬਣਾਉਂਦੀ ਸੀ। ਉਹ ਖੇਸ ਥੋੜਾ ਕਰਕੇ ਇਸ ਤਰ੍ਹਾਂ ਨਾਲ ਆਪਣੇ ਉਹ ਬੱਚਿਆਂ ਨੇ ਜੇ ਉਹਨਾਂ ਨੂੰ ਮੰਗਣਾ ਕਹਿਣਾ ਨਹੀਂ ਬੇਟਾ ਇਹ ਬਣਾਉਣੀ ਚੀਜ਼ ਇਹ ਬੱਚੀਆਂ ਵਾਸਤੇ, ਔਰ ਉਹ ਆਪਣੀ ਪੇਟ ਦੀ ਭੁੱਖ ਕੁਰਬਾਨ ਕਰ ਦਿੰਦੀ ਸੀ ਉਹਨਾਂ ਦਾਜ ਤੋਂ। ਖੁਦ ਚਰਖਾ ਚਲਾਉਂਦੀ, ਅਸੀਂ ਆਪਣੀਆਂ ਵਾਲਦਾ ਨੂੰ ਦੇਖਿਆ ਕਿ ਚਰਖਾ ਚਲਾਉਂਦੀਆਂ। ਹਾਂਜੀ, ਫਿਰ ਉਹ ਬਨੌਲਾ ਲੈਦਾ ਕਰਨਾ, ਖੁਦ ਬੇਲਣਾ, ਹੱਥਾਂ ਨਾਲ ਚੱਲਣ ਵਾਲੀ ਦਸਤੀ ਮਸ਼ੀਨ ਹੁੰਦੀ ਸੀ। ਫਿਰ ਪੂਣੀਆਂ ਚਰਖੇ ਨਾਲ ਕੱਤਣੀਆਂ, ਪੂਣੀ ਉਹ ਛੋਟੇ ਰੂਈ ਦੇ ਫਹਿ ਹੁੰਦੇ ਸੀਗੇ, ਉਹ ਇੰਜ ਕਰਕੇ ਤੇ ਚਰਖਾ ਚਲਾ ਕੇ ਤੇ ਉਹਦੇ ਨਾਲ ਇਸ ਤਰ੍ਹਾਂ ਖੱਬੇ ਹੱਥ ਨਾਲ ਕੱਤਣਾ। ਫਿਰ ਉਹ ਗਲੋਟੇ ਬਣਦੇ ਹੁੰਦੇ ਸੀ, ਗਲੋਟੇ ਤੋਂ ਫਿਰ ਜੁਲਾਈ ਨੂੰ ਦੇਣਾ ਉਹਨਾਂ ਨੇ, ਉਹਨੇ ਚਤਈ ਉਹ ਖੇਸ ਵਗੈਰਾ ਬਣਾਉਣੇ ਤੇ ਉਹ ਬਣਾ ਕੇ ਤੇ ਜਿਹੜਾ ਨਾ ਉਹਦੇ ਵਿੱਚ ਖਾਸ ਕਰ ਮਾਂ ਦਾ, ਫਿਰ ਕੁੜੀ ਜਿਹੜੀ ਖੁਦ ਤੁਹਾਨੂੰ ਮੈਂ ਜਿਸ ਤਰ੍ਹਾਂ ਪਹਿਲੇ ਵੀ ਅਰਜ਼ ਕੀਤਾ ਵਾ ਕਿ ਕਢਾਈ ਸਿਲਾਈ, ਬਹੁਤ ਉਹਦੇ ਵਿੱਚ ਉਹਦਾ ਰੋਲ ਹੁੰਦਾ ਸੀ। ਇੱਕ ਵਿਆਹ ਸ਼ਾਦੀ ਆਪਾਂ ਰੱਖ ਲੈਂਦੇ ਸੀ, ਕੁੜੀ ਜਵਾਨ ਹੁੰਦੀ ਸੀ, ਉਹ ਜਲਾਏ ਦਾ ਵੀ ਘਰ ਆਣ ਜਾਣਾ ਸ਼ੁਰੂ ਹੋ ਜਾਂਦਾ ਸੀ। ਬਿਲਕੁਲ ਉਹਦਾ ਕਿਰਦਾਰ ਵੀ ਸ਼ੁਰੂ ਹੋ ਜਾਂਦਾ ਸੀ। ਜਲਾਇਆ, ਚੀਰ, ਮੋਚੀ, ਦਰਜੀ। ਦੇਖੋ ਮੈਂ ਸੋਚਦਾ ਵਾਂ ਕਿ ਯਾਰ ਦਰਜੀ ਘਰ ਬਿਠਾਉਂਦੇ ਹੁੰਦੇ ਸੀ, ਕਿੰਨੀ ਉਹ ਮਿਹਨਤ ਕਰ ਗਏ ਉਹ ਲੋਕ, ਕਿੰਨਾ ਸਭ ਤੋਂ ਬੜੀ ਆਈਟਮ ਜਾਂ ਲੱਡੂ ਸੀ ਜਾਂ ਜਲੇਬੀ ਸੀ। ਹਾਂਜੀ, ਖਾਣਿਆਂ ਦਾ ਅੱਗੇ ਹੋ ਗਿਆ, ਖਾਣਿਆਂ ਦਾ ਹੋ ਗਿਆ ਅੱਗੇ। ਇਹ ਚੀਜ਼ਾਂ ਜਿਹੜੀਆਂ ਇਹ ਰਿਵਾਜ ਜਿਹੜੇ ਸੀਗੇ ਨਾ, ਮਤਲਬ ਦੇਸੀ ਕਿਸਮ ਦੇ ਸੀ, ਬੜੇ ਸਸਤੇ। ਅਗਲੇ ਦਿਨ ਜਦੋਂ ਆਪਾਂ ਰਾਤ ਨੂੰ ਚਲੋ ਮਹਿੰਦੀ ਦਾ ਵੀ ਸ਼ੁਗਲ ਮੁਗਲ ਕਰ ਲਿਆ, ਅਗਲੇ ਦਿਨ ਫਿਰ ਬਰਾਤ ਜਾਣੀ ਹੁੰਦੀ ਸੀ, ਉਹ ਗਾਨਾ ਜਿਹਾ ਪਾ ਦਿੰਦੇ ਸੀ। ਗਾਨੇ ਦਾ ਜਿਹੜਾ ਸੀ ਉਹ ਗਾਨੇ ਦਾ ਬੜਾ ਪੁਰਕਸ਼ਿਸ਼ ਇੱਕ ਰਸਮ ਸੀਗੀ। ਬਹੁਤ ਬੜੀ ਆਈਟਮ ਸੀ। ਬਹੁਤ ਬੜੀ ਆਈਟਮ, ਗਾਨਾ ਬਹੁਤ ਬੜੀ ਆਈਟਮ ਸੀ। ਔਰ ਉਹ ਸ਼ਾਇਦ 7 ਦਿਨ ਪਹਿਲਾਂ ਬੰਨ ਦਿੰਦੇ ਸੀ ਜਾਂ ਕਿਦਾਂ 7 ਦਿਨ ਬੰਨ ਦਿੰਦੇ ਬਾਹਰ ਲਾਉਂਦਾ ਸੀ ਜਾ ਕੇ ਲਾੜਾ, ਮਾਈਆਂ ਲੱਗਦਾ ਸੀ। ਫਿਰ ਮਾਈਆਂ ਲੱਗਣਾ ਸਾਰਾ ਹੁਣ ਵੀ ਸਿਸਟਮ ਹੈ। ਲੇਕਿਨ ਬੈਠੀ ਹੁੰਦੀ ਆ, ਮੌਲਵੀ ਵੀ ਆ ਕੇ ਬੈਠਾ ਹੁੰਦਾ, ਕੁੜੀ ਬਿਊਟੀ ਪਾਰਲਰ ਹੁੰਦੀ ਆ, ਮੁੰਡਾ ਵੀ ਇਦਾਂ ਹੀ ਹੁੰਦਾ, ਮੁੰਡਾ ਵੀ ਤਾਂ ਬਰਾਤ ਵਾਲਾ। ਅੱਛਾ, ਅਸੀਂ ਜਦੋਂ ਛੋਟੇ ਸੀ ਉਦੋਂ ਨਾ ਇਹ ਲਾੜੇ ਦਾ ਸਜਣਾ ਸਵਰਨਾ ਇਹ ਖੁਦ ਹੀ ਨਹਾ ਲੈਂਦਾ ਸੀਗਾ, ਲੇਕਿਨ ਉੱਤੇ ਰੂਪ ਬੜਾ ਚੜ੍ਹਦਾ ਸੀ। ਹੁਣ ਇਹ ਸਿਸਟਮ ਨਹੀਂ ਸੀ ਹੁੰਦਾ। ਹੁਣ ਜਨਾਬ ਅਕਸਰ ਬਰਾਤਾਂ ਲਾੜੇ ਦੀ ਤਿਆਰੀ ਹੋ ਰਹੀਆਂ, ਫੇਸ਼ੀਅਲ ਕਰਾਉਣ ਗਿਆ, ਸਾਰਾ ਕੁਝ। ਇੱਕ ਵਾਸਤਾ ਬੜਾ ਅਜੀਬ ਰਿਵਾਜ ਹੁੰਦਾ ਸੀ। ਹਾਂਜੀ, ਜਦੋਂ ਲਾੜਾ ਜਾਂਦਾ ਸੀ ਨਾ, ਕੁੜੀ ਵਾਲਿਆਂ ਦੇ ਘਰ ਦੁੱਧ ਪਲਾਈ ਸਿਸਟਮ ਸਰਬਾਲਾ ਨਾਲ ਹੁੰਦਾ ਸੀ। ਹਾਂਜੀ, ਉਹ ਜਿਹੜੇ ਦੂਏ ਘਰ ਵਾਲੀਆਂ ਔਰਤਾਂ ਹੁੰਦੀਆਂ ਸੀ ਨਾ,
ਉਹ ਕੋਈ ਸੂਈ ਮਾਰ ਰਹੀ ਹੈ, ਕੋਈ ਕੰਡਾ ਮਾਰ ਰਿਹਾ। ਇਹ ਬਹੁਤ ਅਜੀਬ ਔਰ ਬਹੁਤ ਅਜ਼ੀਅਤ ਨਾਲ ਜਿਹੜੀ ਹਰਕਤਾਂ ਨੇ ਕਿਉਂਕਿ ਉਹ ਬੈਠਦੀਆਂ ਥੱਲੇ ਰਸੀਆਂ ਜੀਆਂ ਦੋ ਕੁ ਨਿਗਾਹ ਕੇ ਬੈਠੇ ਗਏ ਪਿੱਛੇ ਨੂੰ ਉਹਨੂੰ ਸਿੱਟਣਾ ਮਤਲਬ ਇਹਨੂੰ ਜਹਾਲਤ ਵੀ ਕਹਿ ਸਕਦੇ ਆ। ਉਦੋਂ ਲੋਕਾਂ ਨੂੰ ਨਹੀਂ ਸੀ ਪਤਾ। ਸਾਲੀਆਂ ਦੀ ਚੀਜ਼ੇ ਦੀ ਜੁੱਤੀ ਲਗਾਉਣ ਕੁੱਟਮਾਰ ਵੀ ਕਰਦੇ ਸੀ। ਅੱਛਾ, ਜੁੱਤੀ ਲਗਾਉਣ ਵਾਲਾ ਨਈਮ ਸਾਹਿਬ ਕੀ ਸਿਸਟਮ ਸੀ? ਉਹ ਜੁੱਤੀ ਲਗਾਉਣੇ 'ਚ ਕੀ ਫਲਸਫਾ ਸੀ? ਕਿਉਂ ਲੁਕਾਉਂਦੀਆਂ ਸੀ ਜਾਂ ਕੀ ਸੀ ਉਹ? ਬਸ ਇੱਕ ਦੂਸਰੇ ਦੇ ਨਾਲ ਗੱਲਬਾਤ ਕਰਨ ਦਾ ਇੱਕ ਬਹਾਨਾ ਸੀ। ਉਹਦਾ ਝਾਕਾ ਲਾਣਾ, ਕਿਉਂਕਿ ਕੋਈ ਵੀ ਫਰਦ ਆ, ਔਰਤ ਆ ਜਾਂ ਮਰਦ ਆ, ਕਿਸੇ ਦੇ ਘਰ ਆਉਂਦਾ ਪਹਿਲੀ ਦਫਾ, ਉਹ ਇੰਨਾ ਫ੍ਰੀ ਨਹੀਂ ਹੁੰਦਾ। ਉਹ ਫਿਰ ਇੱਕ ਕਿਸਮ ਦਾ ਫ੍ਰੈਂਕਨੈਸ ਬਣਾਉਣ ਲਈ, ਫ੍ਰੀ ਕਰਨ ਲਈ ਜਾਂ ਉਹਦਾ ਦਿਲ ਲਾਉਣ ਲਈ ਉਹ ਜੁੱਤੀ ਉਹਦੀ ਚੱਕ ਕੇ ਕੁਛ ਉਹਨੂੰ ਮਾਲ ਮਤਾ ਵੀ ਮਿਲ ਜਾਂਦਾ ਸੀ। ਥੋੜੇ ਬਹੁਤੇ ਪੈਸੇ ਵੀ ਲੈ ਲੈਂਦੀ। ਕਿੰਨੇ ਕੁ ਲਾਗ ਹੁੰਦੇ ਸੀ ਉਦੋਂ? ਬੜੀ ਕੋਈ 100 ਰੁਪਇਆ 50 ਰੁਪਏ ਨਹੀਂ ਚੱਲਦਾ ਸੀ। ਹੁਣ ਤਾਂ ਜ਼ਿਆਦਾ ਚੱਲਦਾ। ਹੁਣ ਨਹੀਂ, ਉਹ ਭਾਈ ਜੀ ਉਹ ਤੋਂ ਪਹਿਲੇ 10 ਰੁਪਏ ਦੇ ਦੇਣਾ ਤਾਂ ਉਹ ਬਹੁਤ ਦੇ ਦਿੱਤੇ, ਬਹੁਤ ਜ਼ਿਆਦਾ ਦੇ ਦਿੱਤੇ। ਹਾਏ ਇੰਨੇ ਦੇ ਦਿੱਤੇ, ਇੰਨੇ ਲੈ ਲੈ। ਯਾਨੀ ਉਦੋਂ ਬੜੀ ਰਕਮ ਸੀ 10। ਅੱਛਾ, ਮੈਂ ਇੱਕ ਸ਼ਾਦੀ ਅਟੈਂਡ ਕੀਤੀ ਸੀ, ਉਹਦੇ ਵਿੱਚ ਕਿਸਾਨ ਸਾਹਿਬ ਇੱਕ ਉਹ ਉਹਨਾਂ ਦਾ ਆਇਆ ਨਾ ਜਵਾਈ, ਬੈਠਣ ਲੱਗਾ ਮੰਜੀ ਤੇ ਬਿਠਾਉਣ ਲੱਗੇ। ਉਹਨਾਂ ਨੇ ਮੰਜੇ ਦਾ ਚੌਕਟਾ ਸਿਰਫ ਰੱਖਿਆ ਸੀ ਤੇ ਉਹਦੇ ਉੱਤੇ ਚਾਦਰ ਵਿਛਾਤੀ। ਜਨਾਬ ਉਹ ਲਾੜਾ ਸਾਹਿਬ ਜਦੋਂ ਆਏ ਨਾ, ਉਹਨਾਂ ਦੇ ਜਵਾਈ ਸਾਹਿਬ, ਉਹ ਬੈਠਣ ਲੱਗੇ ਥੱਲੇ, ਉਹਨਾਂ ਦੀਆਂ ਲੱਤਾਂ ਉੱਤੇ ਤੇ ਸਿਰ ਥੱਲੇ। ਜਨਾਬ ਇਹ ਹਰ ਬੰਦੇ ਨਾਲ ਹੁੰਦਾ ਸੀ। ਕੁਰਸੀ ਬਗੈਰ ਉਹਨੇ ਤੋਂ ਕੁਰਸੀ ਦੇ ਥੱਲੇ ਸੂਈ ਰੱਖੀ ਹੋਣੀ ਤੇ ਉਹ ਚੁੱਭ ਜਾਣੀ। ਮੈਂ ਖੁਦ ਭੁਗਤੀਆਂ। ਇੱਕ ਦਫਾ ਮੈਂ ਛੋਟੀ ਉਮਰ 'ਚ ਬਣਿਆ ਸਰਬਾਲਾ, ਮੈਂ ਸੂਈਆਂ ਮੇਰੇ ਲੱਗੀਆਂ। ਫਿਰ ਤੁਸੀਂ ਕੀ ਸੂਈਆਂ ਜਦੋਂ ਲੱਗੀਆਂ ਡਿਟੋਲ ਲਾਇਆ ਜਾਂ ਕੀ ਲਾਇਆ? ਡਿਟੋਲ ਤਾਂ ਨਹੀਂ ਲਾਇਆ, ਹੁੰਦਾ ਹੀ ਨਹੀਂ। ਡਿਟੋਲ ਤਾਂ ਨਹੀਂ ਸਪਿਰਿਟ ਲਾਈ, ਕੰਪਲੇਨ ਕੀਤੀ। ਅੱਛਾ, ਉਹਨਾਂ ਨੂੰ ਲਾਮਾ ਦਿੱਤਾ? ਔਰਤਾਂ ਨਹੀਂ, ਉਹਨਾਂ ਦੇ ਛੋਟੇ ਛੋਟੇ ਬੱਚੇ ਨਿਕਲੇ। ਅੱਛਾ, ਬਕਾਇਦਾ ਇਨਵੈਸਟੀਗੇਸ਼ਨ ਹੋਈ ਨਾ। ਅੱਛਾ, ਤੇ ਆ 10-10 12-12 ਸਾਲ ਦੇ ਬੱਚੇ ਉਹਨਾਂ ਨੇ ਕੰਮ ਕੀਤਾ। ਅੱਛਾ ਅੱਛਾ, ਯਾਨੀ ਉਦੋਂ ਇਹ ਰਿਵਾਜ ਹੈ ਸੀ ਸੂਈ ਚਬਾਉਣ ਦਾ, ਬੜਾ ਪੱਕਾ ਰਿਵਾਜ ਸੀ। ਅੱਛਾ ਭਾਈ ਜੀ, ਇਹ ਇੱਕ ਆਪਾਂ ਭਰਜਾਈ ਕੋ ਸੁਰਮਾ ਪਾਉਂਦੇ ਹੁੰਦੇ ਸੀਗੇ ਕਿ ਸੁਰਮਾ ਪਾਓ ਜੀ। ਸੁਰਮਾ ਪਵਾਈ ਬਕਾਇਦਾ ਇੱਕ ਰਸਮ ਅਜੇ ਵੀ ਹੈ। ਦੇਵਰ ਕੋ ਪਾਣਾ ਭਰਜਾਈ ਨੇ ਵੱਡੀ ਨੇ, ਦੇਵਰ ਦੇ ਦੁਲੇ, ਇਹਦਾ ਕੀ ਮਤਲਬ ਆ? ਰਸਮ ਹੀ ਸੀ, ਉਹ ਵੀ ਬਸ ਲਾ ਕੇ ਰਸਮ ਸੀ, ਇੱਕ ਰਿਵਾਜ ਸੀ, ਇੱਕ ਕਲਚਰ ਦਾ ਹਿੱਸਾ ਸੀ ਸਾਡੇ। ਇਨਵੋਲਵਮੈਂਟ ਕਰਨ ਦਾ, ਹਾਂ, ਦੇਰ ਦਾ ਜਾਂ ਜੇਠ ਦਾ, ਉਹਦਾ ਕਿਰਦਾਰ ਉਹਦਾ ਇੱਕ ਕਿਰਦਾਰ ਬਣਾਇਆ ਸੀ। ਉਹਨੂੰ ਇਨਵੋਲਵਮੈਂਟ ਕਰਦੇ ਸੀ ਵੀ ਭਰਜਾਈ ਮੈਨੂੰ ਇਹ ਨਾ ਕਹੇ ਵੀ ਮੈਨੂੰ ਤਾਂ ਪੁੱਛਿਆ ਹੀ ਨਹੀਂ। ਯਾਨੀ ਇੱਕ ਉਹਨੂੰ ਨਾ ਆਪਣੇ ਨਾਲ ਮਿਲਾਉਣ ਦਾ ਬਹਾਨਾ ਸੀ ਵੀ ਭਰਜਾਈ ਨੇ ਸੁਰਮਾ ਪਾਣਾ, ਮਕਾਮ ਦੇਣ ਦਾ। ਉਹਦਾ ਇੱਕ ਕਰੈਕਟਰ ਰੱਖਿਆ ਸੀ ਬਕਾਇਦਾ ਵੀ ਇਹ ਇਹਦਾ ਹੀ ਆ, ਬਸ ਇਹਨੇ ਕਰਨਾ ਹੈ। ਇਸ ਤੋਂ ਬਾਅਦ ਇੱਕ ਇੰਜੜੀ ਫੜਾਈ ਆਪਾਂ ਕਹਿੰਦੇ ਹੁੰਦੇ ਸੀ, ਇੰਜੜੀ ਫੜਾਈ। ਹਾਂਜੀ, ਉਹ ਧੀਆਂ ਨੂੰ ਮਿਲਦੀ ਭੈਣਾਂ ਜਿਹੜੀਆਂ ਸੀ ਨਾ, ਇੰਜੜੀ ਫੜਦੀਆਂ ਸੀਗੀਆਂ ਤੇ ਉਹਦੇ ਉਹਨਾਂ ਨੂੰ ਪੈਸੇ ਮਿਲਦੇ। ਔਰ ਹੁਣ ਵੀ ਮੌਜੂਦਾ ਉਹ ਰਸਮ ਮੌਜੂਦ ਆ ਤੇ ਉਹ ਪੁਰਾਣੀ ਚੱਲੀ ਆ ਰਹੀ ਆ। ਤੇ ਦਰਅਸਲ ਇਹ ਸਾਰੀਆਂ ਰਸਮਾਂ ਰਿਵਾਜ ਜਿਹੜੇ ਸੀ ਇੱਕ ਮੁਹੱਬਤਾਂ ਦਾ ਜ਼ਰੀਆ ਸੀ। ਫਿਰ ਉਹ ਭੈਣਾਂ ਦੀ ਬਾਗ ਫੜਾਈ ਔਰ ਘੋੜੀ ਤੇ ਸਲਾਮ ਕਰਾਉਣ ਜਾਣਾ, ਜਿਹੜਾ ਹੁਣ ਤੁਸੀਂ ਬੱਗੀ ਤੇ ਬਹਿ ਕੇ ਜਾਂਦੇ ਹੋ, ਘੋੜੀ ਤੇ ਸਲਾਮ। ਔਰ ਸਪੈਸ਼ਲ ਗਾਣੇ ਹੁੰਦੇ ਸੀ ਉਹ ਇਸੇ, ਫਿਰ ਅਲਵਿਦਾਈ ਗਾਣੇ ਹੁੰਦੇ ਸੀ। ਬਾਬਲ ਦਾ ਬੇੜਾ ਛੱਡ ਕੇ, ਵਾਰਿਸ ਲੁਧਿਆਣਵੀ ਨੇ ਲਿਖਿਆ ਕਿ ਬਾਬਲ ਦਾ ਬੇੜਾ ਛੱਡ ਕੇ ਵੀਰਾਂ ਤੋਂ ਦੂਰ ਚੱਲੀ। ਤੇ ਸੋ ਬੜੇ ਪਿਆਰੇ ਉਹਨਾਂ ਗਾਣਿਆਂ 'ਚ ਕੁਛ ਸੀ। ਫਿਰ ਸਾਹਰ ਲੁਧਿਆਣਵੀ ਸਾਹਿਬ ਨੇ ਲਿਖਿਆ ਸੀ ਗਾਣਾ, रफ़ी साहब ने गाया, बड़ा ही मैनू तो अज भी वो बड़ा सोहना लगता गाना, बाबल की दुआएं लेती जा तुझको सुखी संसार मिले, मैं के की कभी ना याद आए, हाँ ससुराल में इतना प्यार मिले। ये देखो एक बाबल दी अपनी धी वास्ते किड्डी गहरी दुआ है और ये कितनी कशिश है और खिच बड़ी सोहनी दुआ मैनू तो, और वो सदाबहार है, वो मेरा ख्याल है कि ऑनवर्ड्स लोगों लिए, हाँ सदाबहार, हाँ बिल्कुल मेरे ख्याल तराने ऐसे गूंजते रहन। ਇਹਨਾਂ ਪੁਰਾਣੀਆਂ ਵਿਆਹਾਂ ਸ਼ਾਦੀਆਂ ਤੇ ਇੰਡੀਆ ਵਾਲੇ ਫਿਲਮਾਂ ਬਹੁਤ ਬਣਾਉਂਦੇ ਆ। ਹਾਂ ਜੀ ਬੜੇ ਬੜੇ, ਹਾਂ ਬੜਾ ਸਾਨੂੰ ਮੈਂ ਸਾਡੀਆਂ ਡਰਾਮਿਆਂ 'ਚ ਜਾਂ ਐਸਾ ਪੁਰਾਣਾ ਕਲਚਰ ਦਿਖਾਉਣਾ ਚਾਹੀਦਾ ਤਾਂ ਕਿ ਸਾਡੀ ਕੌਮ ਇਨ ਟੱਚ ਰਵੇ ਉਹਨਾਂ ਨਾਲ, ਔਰ ਉਹ ਸਾਦਗੀ ਦੀ ਤਰਫ ਸਾਨੂੰ ਲਿਜਾਂਦੇ ਆ। ਤੇ ਮੇਰਾ ਖਿਆਲ ਹੈ ਸਾਦਾ ਜ਼ਿੰਦਗੀ ਬਹੁਤ ਹੀ ਸੋਹਣੀ ਹੁੰਦੀ ਹੈ। ਇੰਡੀਆ ਹੁਣ ਵੀ ਯਾਰ ਨਾ ਜਿਹੜਾ ਉਹ ਪੁਰਾਣਾ ਕਲਚਰ ਬਹੁਤ ਬੇਸ ਕਰਦਾ ਆਪਣੇ ਡਰਾਮਿਆਂ 'ਚ, ਆਪਣੀਆਂ ਫਿਲਮਾਂ 'ਚ। ਯਾਰ ਉਹ ਇੱਕ ਸਾਡੇ ਨਾ ਨੈਚੁਰਲ ਕਰੈਕਟਰ ਆ, ਤੇ ਉਹ ਬਾਬਲ ਦੀਆਂ ਜਿਹੜੀ ਉਹਨੇ ਦਿਲ ਦੀ ਆਵਾਜ਼ ਸਾਹਰ ਲੁਧਿਆਣਵੀ ਨੇ ਕਹੀ ਆ, ਤੁਸੀਂ ਦੇਖੋ ਕਿ ਹੂ ਬਹੂ ਇੰਜ ਲੱਗਦੇ ਜਿਵੇਂ ਹਰ ਬੱਚੀ ਦਾ ਬਾਬਲ ਕਹਿ ਰਿਹਾ, ਜਿਵੇਂ ਹਰ ਧੀ ਦਾ ਪਿਓ ਇਹੀ ਗੱਲ ਕਰ ਰਿਹਾ।
ਤੇ ਉਹ ਇੱਕ ਹਰ ਦਿਲ ਦੀ ਆਵਾਜ਼ ਬਣ ਕੇ ਰਹਿ ਗਈ ਆ। ਅੱਛਾ ਬਾਈ ਜੀ, ਜਦੋਂ ਆਪਾਂ ਉੱਥੋਂ ਚਲੋ ਵਿਆਹ ਗਏ, ਉੱਥੇ ਵੀ ਤੁਹਾਡਾ ਜੋ ਵੀ ਉਹਨਾਂ ਨੇ ਰਸਮੋ ਰਿਵਾਜ ਕੀਤੇ ਕਰਕੇ ਆਪਾਂ ਜਦੋਂ ਵਾਪਸ ਆਪਣੇ ਘਰ ਆਨੇ ਆ, ਫਿਰ ਉਹ ਇੱਕ ਕੁੱਕੜ ਵਾਰਦੇ ਆ ਸਿਰ ਤੋਂ, ਇੱਕ ਲੋਟਾ ਪਾਣੀ ਪਾਉਂਦੇ ਆ, ਫਿਰ ਤੇਲ ਚੋਣਾ, ਤੇਲ ਵੀ ਪਾਉਂਦੇ ਤੋਂ ਪਿੱਛੋਂ ਇੱਕ ਬੰਦਾ ਹੱਥ ਮਾਰਦਾ ਹੈ ਲੜਾ, ਉਹ ਕੀ ਹਿਸਾਬ ਕਿਤਾਬ ਹੁੰਦਾ ਜੀ? ਉਹ ਵੀ ਇੱਕ ਪਿਆਰ ਮੁਹੱਬਤ ਦਾ, ਉਹਦੀ ਆਮਦ ਦਾ, ਉਹਦੇ ਇਸਤਕਬਾਲ ਦਾ, ਉਹਦੇ ਪ੍ਰੋਟੋਕਾਲ ਹੈ। ਪ੍ਰੋਟੋਕਾਲ ਇੱਕ ਉਹਨੂੰ ਇਸਤਕਬਾਲ ਉਹਦਾ ਕੀਤਾ ਜਾਂਦਾ ਵਾ ਕਿ ਅੰਦਾਜ਼ ਆ ਕਿ ਇਹਦੇ ਨਾਲ ਵੀ ਇੱਕ ਹਾਸਾ ਮਖੌਲ ਆ ਜੀ। ਹਾਂ, ਮਤਲਬ ਉਹਦੇ ਸਿਰ ਦਾ ਸਦਕਾ ਉਤਾਰਿਆ ਜਾਂਦਾ ਕੁੱਕੜ ਮਾਰ ਕੇ। ਹਾਂ, ਖੈਰ ਉਹ ਸਲਾਮਤੀ ਵਾਸਤੇ। ਹਾਂਜੀ ਬਿਲਕੁਲ, ਥੋੜਾ ਹਾਸਾ ਖੇਡਾ ਹੋ ਜਾਂਦਾ ਹੈ। ਫਿਰ ਉਹ ਲੋਟਾ ਵਾਰ ਕੇ ਪਾਣੀ ਪੀਣਾ, ਲੋਟਾ ਵਾਰ ਕੇ ਪਾਣੀ ਪੀਣਾ, ਇਹ ਸਾਰਾ ਕਲਚਰ ਆ ਸਾਡੇ, ਇੱਕ ਮੁਹੱਬਤਾਂ ਦੀ ਅਲਾਮਤ ਆ। ਅੱਛਾ, ਫਿਰ ਉਹ ਲੋਟਾ ਵਾਰ ਕੇ ਪਾਣੀ ਪੀਣਾ ਕਿਸਾਨਾ ਸਾਹਿਬ, ਉਹ ਇੱਕ ਸਾਡੇ ਕਲਚਰ ਦਾ ਹਿੱਸਾ ਹੈ ਔਰ ਇੱਕ ਐਸੀ ਰਸਮ ਆ ਜਿਹਦੇ ਵਿੱਚ ਸੱਸ ਦੀ ਮੁਹੱਬਤ ਜ਼ਾਹਰ ਕੀਤੀ ਜਾਂਦੀ ਹੈ। ਸੱਸ ਦੀ ਮੁਹੱਬਤ ਜ਼ਾਹਰ ਕੀਤੀ ਕਿ ਤੁਸੀਂ ਸਾਡੇ ਘਰ ਚ ਆਏ, ਅਸੀਂ ਤੁਹਾਨੂੰ ਇਸ ਤਰੀਕੇ ਨਾਲ ਜੀ ਆਇਆਂ ਨੂੰ ਕਹਿੰਦੇ ਆ ਜਾਂ ਵੈਲਕਮ ਕਹਿੰਦੇ ਆ, ਠੀਕ ਹੈ। ਉਹ ਕੁੱਕੜ ਜਿਹੜਾ ਵਾਰਨਾ ਸਿਰ ਦੇ ਉੱਤੋਂ ਦੀ, ਤੇ ਉਹ ਸਦਕੇ ਦੀ ਅਲਾਮਤ ਆ ਕਿ ਅਸੀਂ ਇਹ ਬੁਲਾਵਾਂ ਤੁਹਾਡੇ ਲਾੜੇ ਵੋਟੀ ਤੋਂ ਬੁਲਾਵਾਂ ਟਲਣ, ਇਸ ਘਰ ਦੀਆਂ ਬੁਲਾਵਾਂ ਟਲਣ, ਤੇ ਉਹ ਇੱਕ ਖੈਰ ਸਗਾਲੀ ਦੀ ਰਸਮ ਆ। ਤੇ ਮਾਸਟਰ ਸਾਹਿਬ ਕੀ ਸਮਝਦੇ ਨੇ ਆਪਣੇ, ਅਗਰ ਅੱਜ ਵੀ ਲੋਕ ਜਿਹੜੇ ਸ਼ਾਦੀਆਂ ਦਾ ਸਿਸਟਮ ਉਸ ਤਰ੍ਹਾਂ ਸਾਦਾ ਕਰ ਲੈਣ ਤੇ ਕਿੰਨੀ ਸਖਾਲੀ ਹੋ ਜੂਗੀ ਸਾਰਾ ਕੰਮ? ਬੜੀ ਕਿਸਾਨਾ ਸਾਹਿਬ, ਮੈਂ ਨਾ 100 ਹੱਥ ਰੱਸਾ ਸਿਰੇ ਤੇ ਗੰਢ, ਮੈਂ ਇਹੀ ਕਹਿਣਾ ਚਾਹਾਂਗਾ ਕਿ ਜਿੰਨਾ ਤੁਸੀਂ ਨੇਚਰ ਦੇ, ਫਿਤਰਤ ਦੇ ਕਰੀਬ ਰਹੋਗੇ, ਤੁਸੀਂ ਦੇਖੋ ਪਰਿੰਦੇ ਜਾਂ ਦੂਸਰੇ ਚੀਜ਼ਾਂ ਆਸਾਨੀ 'ਚ ਰਹੋਗੇ ਤੁਸੀਂ, ਚਾਹੇ ਕੋਈ ਅੰਗਰੇਜ਼ ਆ ਜਾਂ ਦੂਸਰੇ, ਉਹ ਨੇਚਰ ਦੇ ਕਰੀਬ ਆ। ਨੈਚੁਰਲ ਖਾਣਾ ਖਾਣਾ, ਨੈਚੁਰਲ ਲਿਬਾਸ ਪਹਿਨਣਾ, ਨੈਚੁਰਲ ਗੁਫ਼ਤਗੂ ਕਰਨਾ, ਨੈਚੁਰਲ ਇੱਕ ਸਾਰੀ ਰਹਿਣ ਸਹਿਣ। ਜਦੋਂ ਸਾਡਾ ਨੇਚਰ ਦੇ ਕਰੀਬ ਹੋਵਾਂਗੇ ਇਨਸ਼ਾਅੱਲਾ ਅਸੀਂ ਬਹੁਤ ਆਸਾਨ ਰਵਾਂਗੇ, ਜਿਹੜਾ ਕਿ ਅੱਲਾਹ ਤਾਲਾ ਦਾ ਵੀ ਫਰਮਾਨ ਆ ਕਿ ਜੇ ਅਸੀਂ ਨੇਚਰ ਤੋਂ ਹਟ ਜਾਂਦੇ ਆ ਨਾ, ਮਿਸਾਲ ਦੇ ਤੌਰ ਤੇ ਜੇ ਜ਼ਿਆਦਾ ਦੇਣਾ ਨੇਚਰ ਤੋਂ ਹਟਣਾ, ਠੀਕ ਹੈ। ਅਸੀਂ ਤਕੱਲਫ ਕਰਨਾ ਮਹਿਮਾਨ ਦੇ ਆਏ ਤੇ ਆਪਣੀ ਹਿੰਮਤ ਤੋਂ ਬਹੁਤਾ, ਇਹ ਵੀ ਨੇਚਰ ਦੇ ਖਿਲਾਫ ਹੈ। तकल्लुफ में है तकलीफ सरासर, वो आराम से हैं जो तकल्लुफ नहीं करते। गुड, अपनी ना कैपेसिटी ਦੇ ਮੁਤਾਬਕ ਤਕੱਲੁਫ ਬਣਾਵਟ ਜਿਹੜੀ ਹੈ ਖਤਮ। ਹਾਂਜੀ, ਫਿਰ ਤੁਹਾਡੀ ਜ਼ਿੰਦਗੀ ਵੀ ਆਸਾਨ, ਤੁਹਾਡੇ ਰਿਸ਼ਤੇਦਾਰ ਵੀ ਆਸਾਨ, ਤੁਹਾਡੇ ਤੁਸੀਂ ਵੀ ਆਸਾਨ, ਬਿਲਕੁਲ ਆਸਾਨੀ ਕਾਫੀ ਸੌਖਾ ਹੋ ਜਾਂਦਾ ਜੀ। ਚਲੋ ਜਦੋਂ ਤੁਸੀਂ ਬਣਾਵਟ ਜਾਣਾ, ਤਕੱਲੁਫ ਜਾਣਾ, ਫਿਰ ਮਸਲੇ ਹੀ ਮਸਲੇ ਆ। ਮੈਂ ਇਹ ਪੈਗਾਮ ਖੁਸੂਸੀ ਤੌਰ ਤੇ ਆਪਣੇ ਨੌਜਵਾਨ ਨਸਲ ਨੂੰ ਦੇਣਾ ਚਾਹਾਂਗਾ ਕਿ ਤੁਸੀਂ ਗਰੀਬ ਕੁੜੀ ਨਾਲ ਵਿਆਹ ਕਰਾਓ, ਜਿਹੜੇ ਨੌਜਵਾਨ ਆ, ਠੀਕ ਹੈ। ਗਰੀਬਾਂ ਦਾ ਖਿਆਲ ਰੱਖੋ, ਗਰੀਬਾਂ ਅੱਛੇ ਰਿਸ਼ਤੇ ਬਹੁਤ ਸਾਰੇ ਐਸੇ ਅਸੀਂ ਛੱਡ ਦਿੰਦੇ ਆ। ਬਣਾਵਟ ਤਕੱਲੁਫਾਂ ਤੋਂ ਵੀ ਬਾਜ਼ ਜਿਹੜੇ ਲੋਕ ਬੜੀ ਟੈਲੈਂਟਡ ਕੁੜੀਆਂ ਹੁੰਦੀਆਂ ਜਿਨ੍ਹਾਂ ਨਾਲ ਅਸੀਂ ਵਿਆਹ ਨਹੀਂ ਕਰ ਸਕਦੇ, ਸਿਰਫ ਇਸ ਵਜ੍ਹਾ ਤੋਂ ਕਿ ਉਹਨਾਂ ਦੇ ਮਾਪੇ ਦਾਜ ਨਹੀਂ ਦੇ ਸਕਦੇ। ਅਸੀਂ ਇਸ ਜ਼ਹਿਰ ਨੂੰ ਆਪਣੇ ਰਗਾਂ ਦੇ ਵਿੱਚੋਂ ਜਿੰਨੀ ਦੇਰ ਕੱਢਦੇ ਨਹੀਂ, ਇਹ ਜਿਹੇ ਨੂੰ ਆਪਣੀਆਂ ਰਗਾਂ ਚੋਂ ਜਿੰਨੀ ਦੇਰ ਕੱਢਦੇ ਨਹੀਂ, ਗਰੀਬ ਕੁੜੀਆਂ ਨਾਲ ਵਿਆਹ ਅਮੀਰ ਮੁੰਡੇ ਕਰਨ, ਤੇ ਉਹ ਬਹੁਤ ਅਮੀਰ ਕੁੜੀਆਂ ਗਰੀਬ ਮੁੰਡਿਆਂ ਨਾਲ ਵਿਆਹ ਕਰਨ ਦਾ ਇੱਕ ਰਿਵਾਜ ਪਾਉਣ, ਤੇ ਗਰੀਬਾਂ ਨੂੰ ਵੀ ਚਾਹੀਦਾ ਕਿ ਅਮੀਰਾਂ ਦੀ ਦੌਲਤ ਤੇ ਹਿਰਸੋ ਹਵਸ ਦੀ ਨਜ਼ਰ ਨਾ ਰੱਖਣ। ਅਗਰ ਅਸੀਂ ਨੇਚਰ ਦੇ ਕਰੀਬ, ਇਨਸਾਨਾਂ ਨਾਲ ਮੁਹੱਬਤ ਦੇ ਕਰੀਬ ਜ਼ਿੰਦਗੀ ਗੁਜ਼ਾਰਾਂਗੇ ਤੇ ਸਾਡੀ ਜ਼ਿੰਦਗੀ ਮੋਰ ਈਜ਼ੀਅਰ, ਬਹੁਤ ਆਸਾਨ ਤੇ ਸੌਖੀ ਹੋ ਸਕਦੀ ਆ। ਮਿਹਰਬਾਨੀ, ਅਗਰ ਮੇਰੀ ਇਸ ਪੈਗਾਮ ਨੂੰ ਸਾਰੇ ਮੇਰੇ ਦੇਸ਼ ਦੇ ਭਰਾ ਸੁਣਦੇ ਹੋਣ ਤੇ ਮੈਂ ਉਹਨਾਂ ਨੂੰ ਇਹ ਪੈਗਾਮ ਦੇਵਾਂਗਾ ਕਿ ਅਸੀਂ ਨੇਚਰ ਦੇ ਕਰੀਬ ਆਈਏ, ਆਪਣੀ ਜਿੰਨੀ ਚਾਦਰ ਦੇਖਦੇ ਹਾਂ ਉਹ ਤੋਂ ਵੱਧ ਪੈਰ ਨਾ ਫੈਲਾਈਏ ਤਾਂ ਕਿ ਸਾਨੂੰ ਕੋਈ ਨੁਕਸਾਨ ਨਾ ਹੋਵੇ, ਸਾਡਾ ਮੁਆਸ਼ਰਾ ਇੱਕ ਮਿਸਾਲੀ ਮੁਆਸ਼ਰਾ ਹੋਵੇ, ਸਾਡੇ ਦੁੱਖ ਸੁੱਖ ਸਾਰੇ ਮੁੱਕ ਸਕਦੇ ਆ, ਅਸੀਂ ਇੱਕ ਦੂਸਰੇ ਨਾਲ ਅਹਿਸਾਸ ਪਿਆਰ ਮੁਹੱਬਤ ਨਾਲ ਰਹੀਏ, ਠੀਕ ਹੈ। ਇਨਸਾਨੀਅਤ ਦਾ ਦਰਸ ਦਿਓ। ਮਜ਼ਹਬ ਇਨਸਾਨੀਅਤ ਹੀ ਸਿਖਾਉਂਦਾ, ਹਰ ਮਜ਼ਹਬ, ਤੇ ਇਨਸਾਨੀਅਤ ਸਭ ਤੋਂ ਪਹਿਲੇ ਇਨਸਾਨੀਅਤ ਨੂੰ ਤਰਜੀਹ ਦਿਓ ਤੇ ਰੱਬ ਰਾਖਾ ਜੀ। ਇਹ ਸਾਰਾ ਕੁਝ ਦਿਖਾਉਣ ਦਾ ਮਕਸਦ ਇਹੀ ਹੈ ਕਿ ਜਿਹੜੀ ਸਾਡੀ ਆਉਣ ਵਾਲੀ ਨਸਲ ਆ ਉਹਨੂੰ ਪਤਾ ਹੋਣਾ ਚਾਹੀਦਾ ਕਿ ਸਾਡੇ ਆਬਾਓ ਅਜਦਾਦ ਜਿਹੜੇ ਉਹ ਕਿਸ ਤਰ੍ਹਾਂ ਸ਼ਾਦੀਆਂ ਕਰਦੇ ਹੁੰਦੇ ਸੀ, ਕਿੰਨੇ ਅਖਰਾਜਾਤ ਦੇ ਵਿੱਚ ਉਹ ਆਪਣਾ ਸਾਰਾ ਕੰਮ ਨਿਬੇੜ ਲੈਂਦੇ ਹੁੰਦੇ ਸੀ, ਔਰ ਇਹ ਚੀਜ਼ਾਂ ਸਾਨੂੰ ਹੁਣ ਵੀ ਆਪਣੇ ਆਪ ਤੇ ਅਪਲਾਈ ਕਰਨੀਆਂ ਚਾਹੀਦੀਆਂ। ਇਹਦੇ ਨਾਲ ਸਾਡੀ ਜ਼ਿੰਦਗੀ ਜਿਹੜੀ ਬਹੁਤ ਸੌਖੀ ਹੋ ਸਕਦੀ ਆ, ਔਰ ਜਿਹੜੀ ਬਹੁਤ ਸਾਰੀ ਜਿਹੜੇ ਆਪਣੇ ਆਪ ਲਈ ਅਸੀਂ ਮੁਸੀਬਤਾਂ ਜਿਹੜੀਆਂ ਜਾਂ ਤਕਲੀਫਾਂ ਆਪਣੇ ਆਪ ਲਈ ਆਪ ਪੈਦਾ ਕੀਤੀਆਂ ਉਹ ਜਿਹੜੀਆਂ ਦੂਰ ਹੋ ਸਕਦੀਆਂ ਜੀ। ਇਨਸ਼ਾਅੱਲਾ ਫਿਰ ਕੋਈ ਐਸੇ ਤਰ੍ਹਾਂ ਦਾ ਕਲਚਰ ਦੇ ਨਾਲ ਰਿਲੇਟਡ ਪ੍ਰੋਗਰਾਮ ਤੁਹਾਡੀ ਖਿਦਮਤ 'ਚ ਲੈ ਕੇ ਹਾਜ਼ਰ ਹੋਵਾਂਗੇ ਜੀ। ਰੱਬ ਰੱਖਾ ਜੀ।